ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕੋਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਗਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰਕੇ ਇਸ ਟਾਈਮ ਜੋ ਚੱਲ ਰਿਹਾ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ, ਜੋ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਿਆਸੀ ਤੇ ਸਮਾਜਿਕ ਹਾਲਾਤ ਬਣੇ ਨੇ ਉਹਨਾਂ ਤੋਂ। ਸ਼ਰਮਾ ਜੀ, ਸਰਬਦਲੀ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਸਰਕਾਰ ਨੇ ਉਹ ਗੱਲ ਕਬੂਲੀ ਹੈ ਜਿਹੜੀ ਸ਼ਾਇਦ ਪਹਿਲੀ ਵਾਰੀ ਕਹੀ ਜਾ ਸਕਦੀ ਹੈ ਤੇ ਅੰਦਰ ਝਾਤ ਮਾਰਨ ਵਾਲੀ ਵੀ, ਆਤਮ ਪੜਚੋਲ ਕਰਨ ਵਾਲੀ ਵੀ ਹੈ। ਸਰਕਾਰ ਨੇ ਮੰਨਿਆ ਕਿ ਸੁਰੱਖਿਆ ਕੋਤਾਹੀ ਨੂੰ ਲੈ ਕੇ ਸਾਡੀ ਗਲਤੀ ਹੋਈ ਹੈ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੋ ਘਟਨਾ ਪਹਿਲਗਾਮ ਚ ਵਾਪਰੀ ਆ ਬਹੁਤ ਮੰਦਭਾਗੀ ਹੈ ਔਰ ਅੱਤਵਾਦੀਆਂ ਨੇ ਜਿਸ ਤਰ੍ਹਾਂ ਕਿ ਹਮਲਾ ਕੀਤਾ, ਪਛਾਣ ਕਰਕੇ, ਅਲੱਗ ਕਰਕੇ, ਧਰਮ ਦੀ ਆੜ ਲੈ ਕੇ ਬੰਦੇ ਮਾਰੇ ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਨਿੰਦਾ ਹੋ ਰਹੀ ਹੈ ਔਰ ਪਾਕਿਸਤਾਨ ਇੱਕ ਵਾਰ ਫਿਰ ਇਕੱਲਾ ਪੈ ਗਿਆ। ਪਰ ਆਪਾਂ ਆਪਣੇ ਪੱਧਰ ਤੇ ਵੀ ਕੁਝ ਪੜਚੋਲ, ਕੁਝ ਸਮੀਖਿਆ ਕਰਨੀ ਹੁੰਦੀ ਹੈ ਕਿ ਇਹ ਘਟਨਾ ਵਾਪਰੀ ਕਿਵੇਂ। ਸਰਹੱਦ ਤੋਂ, ਪਾਕ ਨਾਲ ਲੱਗਦੀ ਹੱਦ ਤੋਂ 150-200 ਕਿਲੋਮੀਟਰ ਅੰਦਰ ਆ ਕੇ ਜੇ ਕੋਈ ਵਾਰਦਾਤ ਕਰ ਜਾਂਦਾ, ਜੇ ਅਸੀਂ ਕਹਿੰਦੇ ਹਾਂ ਕਿ ਇਹਦੇ ਪਿੱਛੇ ਪਾਕਿਸਤਾਨ ਹੈ, ਫਿਰ ਇਹਦਾ ਮਤਲਬ ਇੰਨੀ ਅੰਦਰ ਤੱਕ ਆਉਣ ਦੇਣਾ ਜਾਂ ਆ ਜਾਣਾ, ਉਹਦੇ ਵਿੱਚ ਵੀ ਤਾਂ ਫਿਰ ਸਾਡੀ ਕਿਤੇ ਗਲਤੀ ਹੈ ਕਿ ਸਾਡੀਆਂ ਕਿੱਥੇ ਸੁਰੱਖਿਆ ਫੋਰਸਾਂ, ਕਿੱਥੇ ਸੁਰੱਖਿਆ ਦਸਤੇ, ਕਿੱਥੇ ਸੁਰੱਖਿਆ ਦਲ, ਕਿੱਥੇ ਸਥਾਨਕ ਪੁਲਿਸ, ਕਿੱਥੇ ਸਾਡੀ ਏਜੰਸੀਆਂ, ਕਿੱਥੇ ਖੁਫੀਆ ਰਿਪੋਰਟਾਂ, ਉਹ ਸਾਰਾ ਕੁਝ ਕਿੱਥੇ ਹੈ। ਤੋ ਇਸ ਨੂੰ ਲੈ ਕੇ ਬੇਸ਼ੱਕ ਮਤਲਬ ਕਿ ਜਨਤਕ ਤੌਰ ਤੇ ਸਰਕਾਰ ਨਹੀਂ ਬੋਲਦੀ ਹੁੰਦੀ, ਪਰ ਕੱਲ ਜਦੋਂ ਸਰਬਦਲੀ ਬੈਠਕ ਹੋਈ ਉਹਦੇ ਵਿੱਚ ਬਾਕੀ ਦਲਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ, ਤੁਸੀਂ ਜੋ ਸਖਤ ਕਦਮ ਚੁੱਕੋਗੇ ਅਸੀਂ ਤੁਹਾਡਾ ਸਮਰਥਨ ਕਰਾਂਗੇ, ਅਸੀਂ ਉਹਦੇ ਨਾਲ ਆ, ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਜਿਸ ਵੀ ਤਰੀਕੇ ਨਾਲ ਕਰਨੇ ਚਾਹੁੰਦੇ ਹੋ, ਤੁਹਾਡੇ ਨਾਲ ਖੜਾਂਗੇ, ਪਰ ਉਹ ਚੋਂ ਰਾਜਨੀਤੀ ਨਾ ਚੱਲ ਕੇ, ਉਹਦੇ ਵਿੱਚੋਂ ਕੋਈ ਫਾਇਦਾ ਚੁੱਕਣ ਵਾਲੀਆਂ ਕਾਰਵਾਈਆਂ ਨਾ ਚੱਲਣ। ਸੋ ਇਹਨਾਂ ਗੱਲਾਂ ਦੇ ਦਰਮਿਆਨ ਫਿਰ ਕਹਿੰਦੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਜਦੋਂ ਪਰਤ ਗੱਲ ਹੋ ਰਹੀ ਸੀ ਉਹਦੇ ਵਿੱਚ ਇਹ ਗੱਲ ਕਬੂਲੀ ਕਿ ਹਾਂ, ਕਿਤੇ ਨਾ ਕਿਤੇ ਸੁਰੱਖਿਆ ਕੋਤਾਹੀ ਵੀ ਇੱਕ ਕਾਰਨ ਬਣੀ ਹੈ ਕਿ ਉਹ ਜੇਕਰ ਉੱਥੇ ਇੰਨੀ ਛੂਟ ਨਾ ਮਿਲੀ ਹੁੰਦੀ, ਇੰਨਾ ਖੁੱਲਾ ਖੇਡ ਨਾ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਵੈਸੇ ਬਹੁਤ ਉੱਪਰ ਜਾ ਕੇ ਜਿੱਥੇ ਨੈਟਵਰਕ ਨਹੀਂ ਹੁੰਦਾ ਲਗਭਗ ਪੂਰਾ, ਪਹਿਲਗਾਮ ਤੋਂ ਕੋਈ 6 ਕਿਲੋਮੀਟਰ ਦੂਰ ਹੈ, 30 ਏਕੜ ਦੇ ਵਿੱਚ ਫੈਲੀ ਹੋਈ ਇਹ ਬੈਸਰਨ ਘਾਟੀ ਹੈ ਤੇ ਉਹਦੇ ਵਿੱਚ ਜੰਗਲ ਬਹੁਤ ਵੱਡੀ ਤਾਦਾਦ ਦੇ ਵਿੱਚ ਹੈ, ਕੁਝ ਗਰਾਊਂਡ ਹੈ, ਕੁਝ ਝੀਲਾਂ ਨੇ, ਫਿਰ ਅੱਗੇ ਪਹਾੜ ਦਿਖਦੇ ਨੇ ਦੂਰ, ਸੋ ਬਰਫ਼ ਪਈ ਹੋਈ ਹੈ। ਇਸ ਲਈ ਬਹੁਤ ਦ੍ਰਿਸ਼ ਬੜਾ ਕਮਾਲ ਦਾ, ਤੋਂ ਉਹਨੂੰ ਖਿੱਚੇ ਆਉਂਦੇ ਨੇ। ਆਪਾਂ ਸ਼ਾਇਦ ਕੱਲ ਵੀ ਗੱਲ ਕਰ ਰਹੇ ਸੀ ਕਿ ਜੇ 25 ਲੱਖ ਦੇ ਕਰੀਬ ਕੁੱਲ ਟੂਰਿਸਟ ਗਿਆ ਪਿਛਲੇ ਦਿਨਾਂ ਦੇ ਦਰਮਿਆਨ, ਤਾਂ ਉਹ 'ਚੋਂ 22 ਲੱਖ ਪਹਿਲਗਾਮ ਦੀ ਇਸ ਬੈਸਰਨ ਘਾਟੀ ਤੱਕ ਹੀ ਗਿਆ। ਸੋ ਮਤਲਬ ਇੱਥੇ ਸਭ ਤੋਂ ਪਹਿਲਾਂ ਜਾਂਦਾ। ਸੋ ਜਦੋਂ ਜਿੱਥੇ ਜ਼ਿਆਦਾ ਜਾ ਰਹੇ ਹੋਣ ਟੂਰਿਸਟ ਸੈਲਾਨੀ, ਤਾਂ ਉੱਥੇ ਦਾ ਸੁਰੱਖਿਆ ਚੌਕਸ ਕਰਨੀ ਬਣਦੀ ਹੈ। ਹੁਣ ਇਹ ਫਿਰ ਕੋਤਾਹੀ ਕਿਵੇਂ ਹੋਈ? ਮੈਂ ਫਿਰ ਦੇਖ ਰਿਹਾ ਸੀਗਾ ਕਿ ਰਿਪੋਰਟਾਂ ਦੇ ਹਵਾਲੇ ਨਾਲ ਗੱਲ ਸਾਹਮਣੇ ਆ ਰਹੀ ਸੀ ਕਿ 2009 ਤੋਂ ਇਸ ਘਾਟੀ ਤੋਂ ਸੁਰੱਖਿਆ ਦਸਤੇ ਜਿਹੜੇ ਪਰਮਾਨੈਂਟ ਤੈਨਾਤ ਸੀ ਉਹ ਹਟਾ ਲਏ ਗਏ। ਠੀਕ ਹੈ। ਇਹ ਮੰਨ ਲਿਆ ਗਿਆ ਸਰਕਾਰ ਨੇ ਕਿ ਇਹ ਖੇਤਰ ਹੁਣ ਸੁਰੱਖਿਅਤ ਖੇਤਰ ਹੈ, ਇਹ ਸ਼ਾਂਤ ਖੇਤਰ ਹੈ, ਇੱਥੇ ਕੋਈ ਖਤਰਾ ਨਹੀਂ ਗਾ, ਇਸ ਲਈ ਇੱਥੇ ਪਰਮਾਨੈਂਟ ਫੌਜ ਦੀ, ਜੋ ਵੈਸੇ ਤਾਂ ਗਿਣਤੀ ਸ਼ਾਇਦ 7-8 ਲੱਖ ਦੇ ਕਰੀਬ ਉੱਥੇ ਤੈਨਾਤੀ ਹੈ ਫੌਜ ਦੀ ਵੱਖ-ਵੱਖ ਖੇਤਰਾਂ ਦੇ ਹਵਾਲੇ ਨਾਲ ਗਿਣਤੀ ਦੇ ਹਿਸਾਬ ਨਾਲ, ਪਰ ਇਸ ਖੇਤਰ ਦੇ ਵਿੱਚ ਕੋਈ ਵੀ ਦਸਤਾ, ਕੋਈ ਵੀ ਮੁਲਾਜ਼ਮ, ਕੋਈ ਵੀ ਚਾਰ ਗਾਰਡ ਜਾਂ ਸੁਰੱਖਿਆ ਕਰਮੀ ਜਾਂ ਆਰਮੀ ਦੇ ਨੌਜਵਾਨ ਸਾਡੇ ਕਿਤੇ ਵੀ ਤੈਨਾਤ ਨਹੀਂ ਸੀ। 2009 ਤੋਂ ਬਾਅਦ ਉੱਥੇ ਕਦੇ ਨਹੀਂ, ਮਤਲਬ ਜੇ ਇੱਕੋ ਥਾਂ ਦੇ ਉੱਤੇ ਹਜ਼ਾਰਾਂ 'ਚ ਟੂਰਿਸਟ ਆ ਰਿਹਾ
ਉਹ ਰੋਜ਼ ਆ ਰਿਹਾ ਤੇ ਫਿਰ ਉੱਥੇ ਕਿਉਂ ਨਹੀਂ ਤੈਨਾਤੀ। ਫਿਰ ਮੈਂ ਇਹ ਸਮੀਖਿਆ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿ ਕੁਝ ਅਖਬਾਰਾਂ ਦੇ ਐਡੀਟੋਰੀਅਲ ਕੀ ਨੇ, ਉਹ ਅਖਬਾਰਾਂ ਜਿਹੜੀਆਂ ਪ੍ਰੋ ਗਵਰਨਮੈਂਟ ਵੀ ਨੇ, ਜਿਹੜੀਆਂ ਸਿੱਧੀਆਂ ਸਰਕਾਰ ਦੀ ਪਿੱਠ ਤੇ ਰਹਿੰਦੀਆਂ, ਸਰਕਾਰ ਉਹਨਾਂ ਦੀ ਪਿੱਠ ਤੇ ਰਹਿੰਦੀ ਆ, ਉਹਨਾਂ ਅਖਬਾਰਾਂ ਦੇ ਵੀ ਜਦੋਂ ਮੈਂ ਕੁਝ ਐਡੀਟੋਰੀਅਲ ਜਾਂ ਕੁਝ ਖਾਸ ਰਿਪੋਰਟਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਵੀ ਇਹ ਗੱਲ ਉੱਭਰੀ ਕਿ ਹਾਂ, ਭਾਰਤੀ ਖੁਫੀਆ ਏਜੰਸੀਆਂ ਕੋਲ ਕੁਝ ਇਨਪੁਟ ਸੀ। ਜੀ ਜੀ, ਬਕਾਇਦਾ ਤੌਰ ਤੇ ਲਿਖਿਆ ਗਿਆ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਹਮਲਾ ਕਰ ਸਕਦੇ ਨੇ ਤੇ ਉਹਨਾਂ ਦੇ ਨਿਸ਼ਾਨੇ ਤੇ ਵੱਡੀ ਗਿਣਤੀ ਚ ਟੂਰਿਸਟ ਜਾਂ ਤੀਰਥ ਯਾਤਰੀ ਹੋਣਗੇ। ਇਹ ਇਨਪੁਟ ਏਜੰਸੀਆਂ ਕੋਲ ਸੀ ਕਿ ਕੋਈ ਅਟੈਕ ਹੋ ਸਕਦਾ ਹੈ, ਔਰ ਉਹ ਅਟੈਕ ਮਤਲਬ ਕਿ ਤੀਰਥ ਯਾਤਰੀਆਂ ਤੇ ਜਾਂ ਉੱਥੇ ਆਉਣ ਵਾਲੇ ਟੂਰਿਸਟਾਂ ਤੇ ਹੋ ਸਕਦਾ ਹੈ। ਉਹ ਕਹਿੰਦੇ ਕਿ ਇਹ ਜਾਣਕਾਰੀ ਜ਼ਰੂਰ ਪੁਖਤਾ ਸੀ ਕਿ ਅਜਿਹੀ ਕੋਈ ਅਟੈਕ ਕਰਨ ਦੀ ਕੋਸ਼ਿਸ਼ ਹੈ, ਅੱਤਵਾਦੀਆਂ ਦੀ ਸਰਹੱਦ ਪਾਰ ਤੋਂ ਇਹ ਕੋਈ ਟੀਮ ਆ ਰਹੀ ਹੈ ਜਾਂ ਕਰ ਰਹੀ ਹੈ। ਕਹਿੰਦੇ ਬਸ ਇਹ ਨਹੀਂ ਪਤਾ ਸੀਗਾ ਕਿ ਉਹ ਥਾਂ ਕਿਹੜੀ ਚੁਣਨਗੇ ਤੇ ਸਮਾਂ ਕਦੋਂ ਚੁਣਨਗੇ। ਇਹਦੀ ਕਹਿੰਦੇ ਅਜੇ ਪੜਚੋਲ ਕੀਤੀ ਜਾ ਰਹੀ, ਇਹਦਾ ਪਿੱਛਾ ਕੀਤਾ ਜਾ ਰਿਹਾ ਸੀ। ਮੈਂ ਕਹਿੰਦਾ ਜੇਕਰ ਇੰਨੀ ਇਨਪੁਟ ਆ ਗਈ ਪ੍ਰਵੀਨ ਜੀ ਕਿ ਹਾਂ ਉਹ ਤੀਰਥ ਯਾਤਰੂ ਤੇ ਸੈਲਾਨੀਆਂ ਨੂੰ ਬਣਾਉਣਗੇ, ਤੇ ਜੇ ਤੁਹਾਡੇ ਕੋਲ ਸਮਾਂ ਤਰੀਕ ਨਹੀਂ ਹੈ ਤਾਂ ਤੁਹਾਨੂੰ ਇਹ ਤਾਂ ਪਤਾ ਨਾ ਕਿ ਘਾਟੀ ਦੇ ਵਿੱਚ ਸੈਲਾਨੀ ਕਿੱਥੇ ਕਿੱਥੇ ਆ ਰਿਹਾ। ਸਹੀ, ਬਿਲਕੁਲ ਸਹੀ। ਤੁਹਾਨੂੰ ਇਹ ਤਾਂ ਪਤਾ ਨਾ ਕਿ ਤੀਰਥ ਯਾਤਰੂਆਂ ਦਾ ਰੂਟ ਕਿਹੜਾ ਹੈ। ਇਹੀ ਪਹਿਲਗਾਮ ਹੈ ਜਿੱਥੋਂ ਅਮਰਨਾਥ ਲਈ ਯਾਤਰਾ ਲਈ ਵੀ ਰਾਹ ਜਾਂਦਾ। ਇਹੀ ਪਹਿਲਗਾਮ ਦੀ ਵੈਸਟਰਨ ਘਾਟੀ ਹੈ ਜਿੱਥੇ ਬਹੁਤ ਵੱਡੀ ਗਿਣਤੀ ਚ ਟੂਰਿਸਟ ਆ ਰਹੇ, ਜਿੱਥੇ ਆਪਣੀ ਸੁਰੱਖਿਆ ਚੌਕਸ ਨਹੀਂ ਆ। ਤਾਂ ਫਿਰ ਜਿੱਥੇ ਸੁਰੱਖਿਆ ਨਹੀਂ ਹੈ ਉੱਥੇ ਟੁਕੜੀਆਂ ਭੇਜਣੀਆਂ ਪੈਣੀਆਂ ਸੀ। ਇਹਦਾ ਮਤਲਬ ਕਿਤੇ ਅਣਗਹਿਲੀ ਹੋਈ ਹੈ, ਕਿਤੇ ਅਣਦੇਖੀ ਹੋਈ ਹੈ ਕਿ ਕੋਈ ਗੱਲ ਨਹੀਂ, ਬਹੁਤ ਆਉਂਦੀਆਂ ਪਿਛਲੀਆਂ 10 ਚ ਵੀ ਕੁਝ ਨਹੀਂ ਵਾਪਰਿਆ, ਆਪਾਂ ਨੂੰ ਪਤਾ ਲੱਗ ਗਿਆ ਸੀ, ਹਨਾ, ਤੇ ਇਸ ਲਈ 11ਵੀਂ ਚ ਨਹੀਂ ਵਾਪਰੂਗਾ। ਕੀ ਏਦਾਂ ਛੱਡ ਦਿੱਤੀ ਗਈ? ਕੀ ਅਣਦੇਖੀ ਹੋਈ ਹੈ ਉਹਦੀ? ਕੀ ਓਵਰ ਕੌਨਫੀਡੈਂਸ ਹੋਇਆ? ਕੀ ਕਿਸੇ ਨੇ ਫਿਰ ਗੱਲ ਨਹੀਂ ਕੀਤੀ? ਕੀ ਅਜੀਤ ਡੋਵਾਲ ਨੂੰ ਦੱਸਿਆ ਸੀ ਕਿ ਨਹੀਂ ਦੱਸਿਆ ਸੀ? ਬਾਕੀ ਫੌਜ ਮੁਖੀਆਂ ਨੂੰ ਛੱਡੋ, ਹੈ ਨਾ। ਸੋ ਇਸ ਲਈ ਇਹ ਸਾਰਾ ਵਰਤਾਰਾ ਮੈਨੂੰ ਲੱਗਦਾ ਕੱਲ ਅੰਦਰ ਬੈਠਕ ਦੇ ਵਿੱਚ ਵਿਚਾਰਿਆ ਗਿਆ, ਜਿਹਨੂੰ ਮੀਡੀਆ 'ਚ ਨਹੀਂ ਫਿਰ ਪ੍ਰਚਾਰਿਆ ਹੋਏਗਾ। ਤੇ ਪਰ ਇਹ ਜਦੋਂ ਗੱਲਾਂ ਜਨਤਕ ਮੀਡੀਆ ਦੀਆਂ ਖਬਰਾਂ 'ਚ, ਸੁਰਖੀਆਂ 'ਚ, ਅਖਬਾਰਾਂ ਦੇ ਸੰਪਾਦਕੀਆਂ 'ਚ, ਆਰਟੀਕਲਾਂ 'ਚ ਆ ਗਈ ਆ, ਤਾਂ ਇਹਦਾ ਮਤਲਬ ਵੱਡੇ ਪੱਧਰ ਤੇ ਜਾਣਕਾਰੀ ਤਾਂ ਸੀ। ਜੀ ਜੀ। ਸੋ ਉੱਥੇ ਕਿਤੇ ਨਾ ਕਿਤੇ ਆਪਣੀ ਕੋਤਾਹੀ। ਮੈਂ ਉਹਨਾਂ ਨੇ ਤਾਂ ਬੰਦੇ ਮਾਰਨੇ ਆ, ਉਹਨਾਂ ਨੇ ਤਾਂ ਮਕਸਦ ਬਣਾ ਲਿਆ ਕਿ ਅਸੀਂ ਚਾਹੇ ਧਰਮ ਦਾ ਆੜ ਲੈ ਕੇ, ਚਾਹੇ ਕੋਈ ਹੋਰ ਆੜ ਲੈ ਕੇ, ਇਸ ਤਾਂ ਬੰਦੇ ਮਾਰਨੇ, ਜਿਨ੍ਹਾਂ ਦਾ ਕੰਮ ਇਹੀ ਹੈ, ਧੰਦਾ ਉਹਨਾਂ ਦਾ। ਉਹ ਤਾਂ ਉਹਨਾਂ ਨੇ ਕਾਲੇ ਕੰਮ ਕਰਨੇ ਆ ਤੇ ਉਹ ਤਾਂ ਸਾਡੀਆਂ ਚੋਰ ਮੋਰੀਆਂ ਕਮਜ਼ੋਰੀਆਂ ਲੱਭਣਗੇ। ਸਹੀ ਗੱਲ। ਸੋ ਉਹ ਅਸੀਂ ਲੂਜ਼ ਪੋਲ ਜੇ ਨਾ ਛੱਡੀਏ ਤਾਂ ਫਿਰ ਅਸੀਂ ਆਪਣੀ ਉਮਰ ਸਹੀ ਤਾਂ ਨਿਭਾ ਰਹੇ ਨਾ। ਉਹ ਗਏ ਸੀ ਕੱਲ, ਦਾਹ ਸੰਸਕਾਰ ਸੀ, ਆਖਰੀ ਇੱਕ ਮੰਤਰੀ ਸਾਹਿਬ ਨੂੰ ਪੈ ਗਈ ਇੱਕ ਪਰਿਵਾਰ ਦੀ ਔਰਤ, ਉਹ ਕਹਿੰਦੀ ਕਿ ਭਾਜੋ, ਸਾਡੇ ਟੈਕਸਾਂ ਤੇ ਤੁਸੀਂ ਤਾਂ ਸੁਰੱਖਿਆ ਦਸਤੇ ਵੀ ਲਈ ਫਿਰਦੇ ਹੋ, ਹੈਲੀਕਾਪਟਰ ਵੀ ਲਈ ਫਿਰਦੇ ਹੋ, ਟੈਕਸ ਅਸੀਂ ਦਿੰਦੇ ਹਾਂ ਤੇ ਟੈਕਸ ਦੇਣ ਵਾਲੀ ਦੀ ਕੋਈ ਸੁਰੱਖਿਆ ਨਹੀਂ, ਕੋਈ ਗਰੰਟੀ ਨਹੀਂ। ਅਸੀਂ ਤੁਹਾਡੀ ਭਰੋਸੇ ਗਏ ਸੀ ਨਾ ਉੱਥੇ, ਤੁਸੀਂ ਉਹ ਕਹਿੰਦੇ ਸੀ ਨਾ ਕਿ ਧਾਰਾ 370 ਤੋਂ ਬਾਅਦ ਕੁਛ ਨਹੀਂ, ਤੇ ਉਹਨੂੰ ਰੋਕਣ ਦੀ ਕੋਸ਼ਿਸ਼, ਕਹਿੰਦੀ ਰੋਕੋ ਨਾ, ਕਹਿੰਦੀ ਇਹਨੇ ਜਾਣਾ ਚੱਲ ਜਾਵੇ। ਸੋ ਇਹ ਅੰਦਰ ਫੁੱਟ ਰਿਹਾ ਲਾਵਾ। ਦੂਸਰੇ ਪਾਸੇ ਕੁਝ ਨੇ ਇਹ ਵੀ ਕਿਹਾ ਕਿ ਹੁਣ ਬਖਸ਼ਿਓ ਨਾ ਉਹਨਾਂ ਨੂੰ। ਬਿਲਕੁਲ, ਮਤਲਬ ਕਿ ਹਰ ਭਾਰਤੀ ਚਾਹੁੰਦਾ ਕਿ ਇਸ ਮੌਕੇ ਸਖਤ ਕਾਰਵਾਈ ਹੋਵੇ, ਸਖਤ ਕਦਮ ਚੁੱਕੇ ਜਾਣ, ਘੱਟੋ ਘੱਟ ਅੱਤਵਾਦੀ ਨੂੰ। ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜੇ ਚਿੱਠੀ ਸਿੰਘਪੁਰਾ ਔਰ ਪਹਿਲਗਾਮ ਵਾਲੇ, ਉਹ ਆਪਣਾ ਜਿਹੜਾ ਪਹਿਲਾਂ ਹੋਇਆ ਸੀਗਾ ਹਮਲਾ ਫੌਜੀਆਂ ਦੇ ਉੱਤੇ ਪੁਲਵਾਮਾ ਵਾਲੇ ਮੌਕੇ ਤੇ, ਚਿੱਠੀ ਸਿੰਘਪੁਰਾ ਵਾਲੇ ਮਾਮਲੇ 'ਚ ਜੇ ਸਹੀ ਦੋਸ਼ੀਆਂ ਨੂੰ ਸਹੀ ਸਮੇਂ ਤੇ ਸਹੀ ਸਜ਼ਾ ਦਿੱਤੀ ਹੁੰਦੀ, ਕਹਿੰਦੇ ਦੁਬਾਰਾ ਹਿੰਮਤ ਨਾ ਹੁੰਦੀ। ਸੋ ਇਸ ਲਈ ਇਸ ਮਾਮਲੇ 'ਚ ਵੀ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਨੇ। ਔਰ ਹੁਣ ਸਰਕਾਰ ਨੇ ਜਾਂ ਖੁਫੀਆ ਏਜੰਸੀਆਂ, ਸਾਡੇ ਦਸਤਿਆਂ ਨੇ, ਸੁਰੱਖਿਆ ਦਸਤਿਆਂ ਨੇ 100 ਤੋਂ ਵੱਧ ਲੋਕ ਉੱਥੇ ਰਾਉਂਡ ਅਪ ਕੀਤੇ ਨੇ, ਜਿਹੜੇ ਉੱਥੇ ਕਿਸੇ ਨਾ ਕਿਸੇ, ਕੋਈ ਖੱਚਰ ਰੇੜੇ ਵਾਲਾ ਹੈ ਨਾ, ਕੋਈ ਮਤਲਬ ਫੜੀ ਲਾਉਂਦਾ ਹੈ, ਕੋਈ ਬੇਲਪੂਰੀ ਵੇਚਦਾ ਹੈ, ਕੋਈ ਗੋਲ ਗੱਪੇ ਵੇਚਦਾ ਹੈ, ਕੋਈ ਚਾਹ ਵੇਚਦਾ ਹੈ, ਕੋਈ ਪਾਣੀ ਦੀਆਂ ਬੋਤਲਾਂ ਹੈ, ਕੋਈ ਕਿਤੇ ਦੁਕਾਨ ਢਾਬਾ ਹੈ, ਉਹਨਾਂ ਨੂੰ ਸਾਰੇ ਰਾਉਂਡ ਅਪ ਕਰਕੇ ਪਤਾ ਕਰਾ ਰਹੇ। ਹੁਣ ਜਿਹੜੇ ਤਾਂ ਰਾਉਂਡ ਅਪ ਕਰ ਲਏ, ਉਹਨਾਂ ਚੋਂ ਪਤਾ ਨਹੀਂ ਕੋਈ ਮਿਲੂਗਾ ਜਾਂ ਨਹੀਂ ਮਿਲੂਗਾ, ਪਰ 4-5 ਗਾਇਬ ਨੇ। 1-2 ਚਾਹ ਨਹੀਂ ਲੱਭ ਰਹੇ, 1-2 ਬੇਲਪੂਰੀਆਂ ਲੱਭ ਰਹੇ। ਜਦੋਂ ਉਹ ਉੱਥੇ ਲੋਕਲ ਕੰਮ ਧੰਦਾ ਕਰ ਰਹੇ ਨੇ, ਤੇ ਹੋ ਸਕਦਾ ਕਿ ਉਹਨਾਂ ਚੋਂ ਕੋਈ ਉਹਨਾਂ ਨੂੰ ਮਿਲਿਆ ਹੋਵੇ। ਹੋ ਸਕਦਾ ਉਹ ਉਹਨਾਂ ਨੂੰ ਦੱਸਣਗੇ ਕਿ ਜੇ ਇੱਥੇ ਸਿੱਧਾ ਨਹੀਂ ਪਹੁੰਚ ਅਪਰੋਚ ਹੈਗੀ ਆਮ, ਏਦਾਂ ਕਿ ਖਾਲੀ ਮੈਦਾਨ ਤਾਂ ਹੈ ਨਹੀਂ ਕਿ ਸੜਕੀ ਰਾਹੀਂ ਸਿੱਧੇ ਪਹੁੰਚ ਗਏ ਤੁਸੀਂ ਇਸ ਘਾਟੀ ਤੇ। ਸੋ ਇਸ ਲਈ ਉੱਥੇ ਜੇ ਉਹਨਾਂ ਨੂੰ ਪਤਾ, ਫਿਰ ਇਹਦਾ ਮਤਲਬ ਲੋਕਲ ਬੰਦੇ ਨੂੰ ਇੰਨੀ ਤਾਂ ਇਨਪੁਟ ਹੋ ਜਾਂਦੀ ਹੈ ਨਾ ਕਿ ਜੇ ਫੌਜ ਆਊਗੀ ਉਹਨੇ ਕਿੱਥੋਂ ਤੁਰਨਾ, ਕਦੋਂ ਆਉਣਾ ਹੈ, ਕਿੰਨਾ ਸਮਾਂ ਲੱਗੂਗਾ। 1 ਘੰਟੇ ਬਾਅਦ ਪਹੁੰਚੀ ਹੈ ਸਾਡੀ ਉੱਥੇ ਸੁਰੱਖਿਆ ਦਸਤਿਆਂ ਦੀ ਟੁਕੜੀ, ਉਸ ਹਾਦਸਾ ਵਾਪਰਨ ਤੋਂ ਬਾਅਦ। ਸੋ ਇਸ ਲਈ ਕੋਈ ਸ਼ੱਕ ਨਹੀਂਗਾ ਕਿ ਪੈਸੇ ਦੇ ਲਾਲਚ ਦੇ ਵਿੱਚ, ਕਿਸੇ ਹੋਰ ਲਾਲਚ ਦੇ ਵਿੱਚ ਕੁਝ ਲੋਕ ਲੋਕਲ ਮਿਲੇ ਹੋਣਗੇ, ਉਹ ਅਜੇ ਲੱਭਣੇ ਨਹੀਂ।
ਪਰ ਇਹ ਨਾ ਹੋਵੇ ਕਿ ਜਿਹੜੇ ਅਸਲੀ ਦੋਸ਼ੀ ਨੇ, ਅਸਲੀ ਮਿਲੀਭੁਗਤ ਵਾਲੇ ਨੇ, ਅਸਲੀ ਕਾਲੀਆਂ ਭੇਡਾਂ ਨੇ, ਉਹ ਫੜੀਆਂ ਨਾ ਜਾਣ ਤੇ ਮਾਸੂਮ ਕੁੱਟੇ ਜਾਣ ਉੱਥੇ। ਸਹੀ ਹੈ, ਇਹ ਵੀ ਨਾ ਹੋਵੇ। ਸੋ ਇਹਦੇ ਉੱਤੇ ਵੀ ਨਜ਼ਰ ਰੱਖਣਾ। ਸੋ ਸਰਬਦਲੀ ਬੈਠਕ ਦੇ ਵਿੱਚ ਇਹ ਗੱਲ ਦੇ ਉੱਤੇ ਵੀ ਉਂਗਲ ਧਰੀ ਗਈ ਕਿ ਹਾਂ ਕਿਤੇ ਨਾ ਕਿਤੇ ਆਪਣੇ ਸੁਰੱਖਿਆ ਸਿਸਟਮ ਦੇ ਵਿੱਚ ਆਪਣੇ ਖੁਫੀਆ ਰਿਪੋਰਟ ਦੇ ਉੱਤੇ ਅਮਲ ਕਰਨ ਦੇ ਵਿੱਚ ਕੋਤਾਹੀ ਹੋਈ ਜੀ। ਇਸ ਸਾਰੇ ਕਾਸੇ ਦੇ ਦਰਮਿਆਨ ਮੀਡੀਆ ਦਾ ਇੱਕ ਹਿੱਸੇ ਦਾ ਜ਼ੋਰ ਲੱਗਿਆ ਪਿਆ ਕਿ ਇਹਨੂੰ ਫਿਰਕੂ ਬਣਾ ਦਿੱਤਾ ਜਾਵੇ, ਇਹਨੂੰ ਹਿੰਦੂ ਵਰਸਸ ਮੁਸਲਮਾਨ ਬਣਾ ਦਿੱਤਾ ਜਾਵੇ। ਹਾਲਾਂਕਿ ਬਹੁਤ ਸਾਰੀਆਂ ਸੁਹਿਰਦ ਧਿਰਾਂ ਵੀ ਨੇ ਜਿਹੜੀਆਂ ਭਾਈਚਾਰਕ ਸਾਂਝ ਦੇ ਲਈ ਜਾਂ ਹੋਰ ਚੀਜ਼ਾਂ ਦੇ ਲਈ ਜਿਹੜੇ ਹੱਥ ਪੈਰ ਨੇ ਉਹ ਮਾਰ ਰਹੀਆਂ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਮੀਡੀਆ ਦੇ ਵਿੱਚ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਆ ਇਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਕਵਰ ਕਰ ਰਹੇ ਨੇ। ਇਸੇ ਦਰਮਿਆਨ ਜਦੋਂ ਹਿੰਦੂ ਮੁਸਲਮਾਨ ਬਣਾਇਆ ਜਾ ਰਿਹਾ ਜਾਂ ਇਹਨੂੰ ਭਾਰਤ ਪਾਕਿਸਤਾਨ ਵਰਸਸ ਪਾਕਿਸਤਾਨ ਬਣਾਇਆ ਜਾ ਰਿਹਾ, ਉਦੋਂ ਇੱਕ ਹੋਰ ਕਿਰਦਾਰ ਆ ਜਿਹਦੇ ਉੱਤੇ ਚਰਚਾ ਬੜੀ ਘੱਟ ਹੋ ਰਹੀ ਹੈ ਔਰ ਹੋਣੀ ਚਾਹੀਦੀ ਹੈ। ਉਹ ਆ ਆਦਿਲ ਨਾਂ ਦਾ ਨੌਜਵਾਨ। ਕਹਿੰਦੇ ਕਿ ਇਸ ਨਫ਼ਰਤ ਦੀ ਹਨੇਰੀ ਦੇ ਵਿੱਚ ਉਸ ਨੌਜਵਾਨ ਦੀ ਜੇਕਰ ਕੁਰਬਾਨੀ ਨੂੰ ਅਸੀਂ ਭੁਲਾ ਦਿਆਂਗੇ ਤਾਂ ਇਹ ਬਹੁਤ ਵੱਡਾ ਧੱਕਾ ਹੋਊਗਾ। ਪ੍ਰਵੀਨ ਜੀ, ਭਾਰਤ ਪਾਕ ਜੇ ਬਣਦਾ ਹੈ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਇਹ ਆਵਾਮ ਨੂੰ ਕੁਛ ਮਾਰਨ ਦੀ ਗੱਲ ਹੈ। ਬਿਲਕੁਲ, ਆਵਾਮ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਗੱਲ ਹੈ। ਇਹ ਸਰਕਾਰ ਟੂ ਸਰਕਾਰ ਹੋਣਾ ਚਾਹੀਦਾ। ਕਾਰਵਾਈ ਜੇ ਇਹ ਜੀ ਹਰਕਤ ਹੋ ਰਹੀ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੀ ਫੌਜ ਸ਼ਹਿ ਦਿੰਦੀ ਹੈ ਸਾਰੇ ਸਿਸਟਮ। ਜੀ ਜੀ ਬਿਲਕੁਲ, ਕੋਈ ਦੋ ਰਾਏ ਨਹੀਂ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਜਦੋਂ ਕੋਈ ਹਨੇਰੀ ਚੱਲਦੀ ਹੈ, ਜੇ ਹੁਣ ਗੋਲੀਆਂ ਦੀ ਹਨੇਰੀ ਵੱਧੀ ਆ ਤਾਂ ਉਸ ਹਨੇਰੀ ਦੇ ਵਿੱਚ ਵੀ ਕੁਝ ਦੀਵੇ ਜਗੇ ਆ ਨਾ, ਤੇ ਤੁਸੀਂ ਉਹਨਾਂ ਦੀ ਅਣਦੇਖੀ ਕਿਵੇਂ ਕਰੋਗੇ? ਤੁਸੀਂ ਉਹਨਾਂ ਨੂੰ ਗੋਲਿਆ ਕਿਉਂ ਕਰੋਗੇ? ਬਿਲਕੁਲ ਕੁਝ ਮੀਡੀਆ ਹੋਰ ਤਰ੍ਹਾਂ ਦਾ ਰੋਲ ਨਿਭਾ ਰਿਹਾ, ਪਰ ਕੁਝ ਹੈਗੇ ਜਿਹੜਾ ਸਾਰਾ ਦ੍ਰਿਸ਼ ਵੀ ਦਿਖਾ ਰਹੇ ਨੇ। ਕੁਝ ਮੀਡੀਆ, ਅਖਬਾਰੀ ਮੀਡੀਆ ਹੈਗਾ ਜਿਹੜਾ ਉਹ ਚੀਜ਼ਾਂ ਦਾ ਸਾਹਮਣੇ ਵੀ ਲਿਆ ਰਿਹਾ। ਹੁਣ ਆਦਿਲ ਇੱਕ ਉਹ ਨੌਜਵਾਨ ਜਿਹੜਾ ਘੋੜਾ ਖੱਚਰ ਚਲਾਉਂਦਾ ਹੈ, ਲੋਕਾਂ ਨੂੰ ਢੋਆ ਢਵਾਈ ਲਈ ਲੈ ਕੇ ਆਉਂਦਾ, ਉੱਥੇ ਤੱਕ ਛੱਡ ਰਿਹਾ, ਘਰ ਦਾ ਕੱਲਾ ਕੱਲਾ ਕਮਾਊ ਪੁੱਤ ਹੈ, ਤੇ ਉਹ ਘਰੋਂ ਨਿਕਲਿਆ ਉਦਣ ਵੀ ਰੋਜੀ ਰੋਟੀ ਕਮਾਉਣ ਲਈ, ਤੇ ਜਦੋਂ ਗੋਲੀਆਂ ਵੱਧਦੀਆਂ ਦੇਖਦਾ ਤਾਂ ਉਹ ਆਪਣੀ ਖੱਚਰ ਛੱਡ ਕੇ ਉਹਨਾਂ ਅੱਤਵਾਦੀਆਂ ਕੰਨੀ ਨੂੰ ਭੱਜਦਾ ਤੇ ਉਹਨਾਂ ਨੂੰ ਚੀਕ ਕੇ ਕਹਿੰਦਾ ਕਿ ਸੈਲਾਨੀਆਂ ਨੂੰ ਨਾ ਮਾਰੋ, ਸਾਡੇ ਮਹਿਮਾਨ ਨੇ, ਸਾਡੇ ਭੈਣ ਭਰਾ ਨੇ। ਤੇ ਉਹ ਉਹਨੂੰ ਪਰਾਂ ਧੱਕਣ ਦੀ ਕੋਸ਼ਿਸ਼ ਕਰਦੇ ਨੇ। ਉਹ ਇੱਕ ਦਾ ਹਥਿਆਰ ਖੋਹਣ ਦੀ ਕੋਸ਼ਿਸ਼ ਕਰਦਾ, AK-47 ਸੀ ਜਾਂ ਜੋ ਵੀ ਸੀ, ਤੇ ਉਹ ਜਦੋਂ ਖੋਆ ਖਵਾਈ ਹੁੰਦੀ ਹੈ ਤਾਂ ਉਹਦੀ ਛਾਤੀ 'ਚ 3 ਗੋਲੀਆਂ ਉਤਾਰ ਦਿੱਤੀਆਂ ਜਾਂਦੀਆਂ। ਤੇ ਇਸ ਆਦਿਲ ਦੀ ਕੁਰਬਾਨੀ ਨੂੰ ਇਸ ਸਾਰੇ 'ਚ ਭੁਲਾਤਾ ਜਾਊਗਾ? ਜੀ ਜੀ। ਜੇ ਉਹ ਧਰਮ ਪੁੱਛ ਕੇ, ਜਾਤ ਪੁੱਛ ਕੇ, ਫਿਰਕਾ ਪੁੱਛ ਕੇ, ਤੁਹਾਡਾ ਆਈ ਕਾਰਡ ਦੇਖ ਕੇ, ਤੁਹਾਡਾ ਨਾਮ ਪਹਿਚਾਣ ਕੇ ਅਲੱਗ ਕਰਕੇ ਗੋਲੀਆਂ ਮਾਰ ਰਹੇ ਸੀ, ਤਾਂ ਉਸੇ ਦੇ ਵਿੱਚ ਉੱਥੋਂ ਦੇ ਸਥਾਨਕ ਕਸ਼ਮੀਰੀ ਮੁੰਡੇ, ਉਹ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਉਹ ਜ਼ਖਮੀਆਂ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਭੱਜੇ ਜਾ ਰਹੇ ਨੇ ਹਸਪਤਾਲਾਂ ਕੰਨੀ। ਉਹ ਕਿਤੇ ਥਾਂ ਟਿਕਾਣੇ ਲਿਜਾਣ ਲਈ ਭੱਜ ਰਹੇ ਨੇ। ਘੋੜਿਆਂ ਦੇ ਉੱਤੇ 3-3 ਨੂੰ ਬਿਠਾ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਰੇ ਲੈ ਜਾਈਏ ਅਸੀਂ ਸੁਰੱਖਿਆ। ਤੇ ਉਹ ਵੀ ਤਾਂ ਉਸੇ ਕਸ਼ਮੀਰ ਦੇ ਨੇ, ਉਹ ਵੀ ਤਾਂ ਮੁਸਲਮਾਨ ਨੇ। ਜੀ ਜੀ ਬਿਲਕੁਲ। ਸੋ ਬਕਾਇਦਾ ਤੌਰ ਤੇ ਇੱਕ ਕਸ਼ਮੀਰੀ ਡਰਾਈਵਰ ਸੀਗਾ, ਉਸ ਡਰਾਈਵਰ ਦੀ ਤਸਵੀਰ ਸਾਂਝੀ ਕਰਦਿਆਂ ਮਹਾਰਾਸ਼ਟਰ ਦੇ ਪਰਿਵਾਰ ਨੇ ਆਪਣੇ ਟਿਕਾਣੇ ਤੇ ਪਹੁੰਚ ਕੇ ਫੋਟੋ ਪਾਈ ਆ ਕਿ ਆ ਕਾਲੀ ਟੀ-ਸ਼ਰਟ ਵਾਲਾ, ਕਾਲੀ ਕਮੀਜ਼ ਵਾਲਾ ਮੁੰਡਾ ਦੇਖ ਲਓ, ਇਹ ਕਸ਼ਮੀਰੀ ਡਰਾਈਵਰ ਸੀ। ਜੇ ਇਹ ਨਾ ਹੁੰਦਾ ਅਸੀਂ ਅੱਜ ਆਪਣੇ ਘਰੇ ਨਾ ਹੁੰਦੇ। ਜੀ ਜੀ, ਇਹ ਦ੍ਰਿਸ਼। ਉਹ ਕਹਿੰਦੇ ਕਿ ਇਹਨੇ ਸਾਡੀ ਜਾਨ ਬਚਾਈ ਹੈ। ਇਸੇ ਤਰ੍ਹਾਂ ਛੱਤੀਸਗੜ੍ਹ ਦੇ 11 ਲੋਕਾਂ ਨੇ ਇਕੱਠੀ ਵੀਡੀਓ ਪਾਈ ਜਾ ਕੇ ਕਿ ਅਸੀਂ ਇੱਕੋ ਪਰਿਵਾਰ ਦੇ ਸੀ, ਅਸੀਂ ਇਕੱਠੇ ਹੋ ਕੇ ਗਏ ਸੀ। ਜੇ ਸਾਨੂੰ 11 ਨੂੰ ਕਸ਼ਮੀਰੀ ਇੱਕ ਮੁਸਲਿਮ ਪਰਿਵਾਰ ਸ਼ਰਨ ਨਾ ਦਿੰਦਾ, ਸ਼ਾਇਦ ਅਸੀਂ ਉਸ ਸਮੇਂ ਜਿਉਂਦੇ ਨਾ ਬਚਦੇ। ਉਹਨਾਂ ਨੇ ਸਾਨੂੰ ਰੋਟੀ ਵੀ ਦਿੱਤੀ, ਸ਼ਰਨ ਵੀ ਦਿੱਤੀ, ਰਹਿਣ ਨੂੰ ਵੀ ਦਿੱਤਾ, ਤੇ ਸਾਡਾ ਕੋਈ ਕਿਰਾਇਆ ਨਹੀਂ ਲਿਆ, ਕੁਛ ਨਹੀਂ ਲਿਆ, ਸਾਡੇ ਤੋਂ ਕੋਈ ਵਸੂਲੀ ਨਹੀਂ ਕੀਤੀ। ਕਿ ਇਸ ਲਈ ਏਦਾਂ ਸਾਰਾ ਕੋਈ ਪ੍ਰੋਪੋਗੰਡਾ ਨਾ ਕਰੋ। ਜਿਹੜੇ ਚੰਗੇ ਨੇ ਉਹਨਾਂ ਨੇ ਵੀਡੀਓ ਪਾਈ ਹੈ ਜਾ ਕੇ। ਹੋਰ ਛੱਡੋ, ਮਸਜਿਦਾਂ 'ਚ ਅਨਾਉਂਸਮੈਂਟਾਂ ਹੋਈਆਂ ਕਿ ਜੇਕਰ ਵੀ ਕੋਈ ਥਾਂ ਟਿਕਾਣਾ ਨਹੀਂ ਹੈ, ਦਰਵਾਜ਼ਾ ਖੁੱਲ੍ਹਾ, ਤੁਸੀਂ ਸੁਰੱਖਿਅਤ ਹੋਵੋਗੇ, ਅਸੀਂ ਹੈਗੇ ਹਾਂ, ਹੈ ਨਾ। ਗੁਰੂ ਘਰਾਂ ਦੇ ਵਿੱਚ ਲੰਗਰ ਚੱਲੇ, ਕਮਰੇ ਖੋਲ ਦਿੱਤੇ ਗਏ, ਉਹਨਾਂ ਨੂੰ ਆ ਕੇ ਤਸੱਲੀ ਦਿੱਤੀ ਗਈ ਕਿ ਜਿੰਨੇ ਦਿਨ ਰਹਿਣਾ ਰਹੋ, ਬੇਫਿਕਰ ਹੋ ਜਾਓ, ਜੇ ਕੋਈ ਪੈਸੇ ਤੇ ਲਿੱਤੀ ਵੀ ਲੋੜ ਆਉਣ ਜਾਣ 'ਚ ਵੀ ਦਿੱਕਤ ਹੋਊ, ਅਸੀਂ ਕਰਕੇ ਦੇਵਾਂਗੇ ਪ੍ਰਬੰਧ। ਮੰਦਿਰਾਂ ਨੇ ਪਾਣੀ ਦੇ ਬਾਹਰ ਆ ਕੇ ਵਰਤਾਏ ਜਾਂਦੇ ਹੋਏ ਲੋਕਾਂ ਨੂੰ, ਜਿਹੜੇ ਔਖੇ ਪਾਰੇ ਹੋ ਕੇ ਬਚ ਕੇ ਜਾ ਰਹੇ ਸੀ। ਸੋ ਸਭ ਨੇ ਆਪਣਾ ਰੋਲ ਨਿਭਾਇਆ। ਹਾਂਜੀ। ਤੇ ਜੇ ਉਹ ਇੱਕ ਧਿਰ ਉਹ ਹੈ ਜਿਹੜੀ ਆਪਣਾ ਘਟੀਆ ਰੋਲ ਨਿਭਾ ਰਹੀ ਹੈ, ਤਾਂ ਉਹਦੇ ਬਰਾਬਰ ਜੇ ਜਿਹੜੀ ਧਿਰ ਚੰਗਾ ਰੋਲ ਨਿਭਾ ਰਹੀ ਹੈ, ਉਹਦਾ ਜ਼ਿਕਰ ਤਾਂ ਹੋਵੇ। ਹੋਣਾ ਚਾਹੀਦਾ, ਕਿਉਂ ਨਹੀਂ? ਉਹਦਾ ਪੱਖ ਤਾਂ ਆਵੇ ਕਿ ਹਾਂ ਆ ਵੀ ਪਹਿਲੂ ਹੈਗਾ। ਸੋ ਇਸ ਲਈ ਇਸ ਨੂੰ ਤੁਸੀਂ ਇਸ ਵਰਤਾਰੇ ਨੂੰ ਅਣਦੇਖਿਆ ਨਹੀਂ ਕਰ ਸਕਦੇ। ਸੋਸ਼ਲ ਮੀਡੀਆ ਤੇ ਪਰਿਵਾਰਾਂ ਨੇ ਖੁਦ ਜਾ ਕੇ ਵੀਡੀਓ ਬਣਾ ਕੇ ਕਿਹਾ ਕਿ ਇੰਜ ਨਾ ਭੰਡੋ। ਕਸ਼ਮੀਰੀਆਂ ਨੇ, ਬਹੁਤ ਸਥਾਨਕ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਆ। ਪ੍ਰਵੀਨ ਜੀ, ਘਟਨਾ ਜੇ ਪਹਿਲਵਾਨ ਘਾਟੀ ਵਾਪਰੀ ਹੈ, ਤੇ ਉਹਦੇ ਇਲਾਵਾ ਜਿੰਨਾ ਸੈਲਾਨੀ ਉੱਥੇ ਗਿਆ ਉਹ ਸਾਰਾ ਸਹਿਮ ਗਿਆ ਸੀ।
ਔਰ ਕੋਈ ਸ਼ੱਕ ਨਹੀਂ ਉਸ ਸਮੇਂ ਜਿਹੜਾ ਤੁਹਾਨੂੰ ਯਕੀਨ ਦਿਵਾ ਰਿਹਾ, ਜਿਹੜਾ ਤੁਹਾਡੀ ਹੈਲਪ ਕਰ ਰਿਹਾ, ਤੁਹਾਨੂੰ ਇੱਕ ਵਾਰ ਉਹਦੇ ਉੱਪਰ ਵੀ ਸ਼ੱਕ ਹੁੰਦਾ ਹੋਊਗਾ, ਮੈਂ ਕਹਿੰਦਾ ਹੁੰਦਾ ਬਿਲਕੁਲ ਕਿ ਪਤਾ ਨਹੀਂ, ਫਿਰ ਤੁਹਾਨੂੰ ਹਰੇਕ ਬੰਦੇ ਜੋ ਅੱਤਵਾਦ ਦਿਖਦਾ ਹੋਊਗਾ, ਪਰ ਤੁਸੀਂ ਬੇਬਸ ਹੋ, ਤੁਹਾਨੂੰ ਕਿਸੇ ਤਾਂ ਭਰੋਸਾ ਕਰਨਾ ਪਊਗਾ ਨਾ। ਤੇ ਉਹ ਜਿਹੜੇ ਭਰੋਸੇ ਤੇ ਖਰੇ ਉਤਰੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਾਂਗੇ ਫਿਰ? ਤੇ ਇਸ ਲਈ ਸਾਰਾ ਕੁਝ ਨਹੀਂ ਮਰ ਜਾਂਦਾ, ਸਾਰੇ ਚੀਜ਼ ਦਾ ਪੱਠਾ ਨਹੀਂ ਬੈਠਦਾ, ਤਾਂ ਹੀ ਦੁਨੀਆ ਜੇ ਜਿਉਂਦੀ ਹੈ। ਸੋ ਦੁਨੀਆ 'ਚ ਜੇ ਆਦਿਲ ਵਰਗੇ ਨੌਜਵਾਨ ਹੈਗੇ ਨੇ ਤਾਂ ਇਹ ਦੁਨੀਆ ਕਾਇਮ। ਜੀ ਬਿਲਕੁਲ। ਤੇ ਭਾਰਤ ਪਾਕਿਸਤਾਨ ਦੇ ਵਿਚਾਲੇ ਕਹਿੰਦੇ ਅਣ-ਐਲਾਨੀ ਜੰਗ ਸ਼ੁਰੂ ਹੋ ਚੁੱਕੀ ਹੈ, ਦੋਵਾਂ ਨੇ ਸਖਤ ਕਦਮ ਚੁੱਕਿਆ ਜੀ ਇੱਕ ਦੂਜੇ ਦੇ ਵਿਰੁੱਧ। ਬਿਲਕੁਲ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਦੋਂ UAE ਦੀ ਯਾਤਰਾ ਵਿੱਚ ਛੱਡ ਕੇ ਪਰਤਦੇ ਨੇ ਤੇ ਉਸ ਤੋਂ ਬਾਅਦ 에ਅਰਪੋਰਟ ਤੇ ਉਤਰ ਕੇ ਪਹਿਲਾਂ ਬੈਠਕ ਲੈਂਦੇ ਨੇ, ਫਿਰ ਕੈਬਨਿਟ ਦੀ ਬੈਠਕ, ਸੁਰੱਖਿਆ ਦਸਤਿਆਂ ਵਾਲੀ ਉਹ ਬੈਠਕ, ਸਾਰਾ ਕੁਝ ਅਮਿਤ ਸ਼ਾਹ ਨਾਲ ਇੰਤਜ਼ਾਰ ਕੀਤਾ ਜਾਂਦਾ ਕਿ ਉਹਨਾਂ ਦੇ ਆਉਣ ਤੇ ਦੂਜੀ ਬੈਠਕ ਹੋਏਗੀ, ਫਿਰ ਉਹਨਾਂ ਦੇ ਆਉਣ ਤੇ ਬੈਠਕ ਹੁੰਦੀ ਹੈ। ਸੋ ਉਹ ਸਾਰੇ ਵਰਤਾਰੇ ਤੋਂ ਬਾਅਦ ਕੁਝ ਸਖਤ ਫੈਸਲੇ ਲਏ ਜਾਂਦੇ, ਜਿਹਦੀ ਜ਼ਿਕਰ ਆਪਾਂ ਕੱਲ ਕਰ ਰਹੇ ਸੀਗੇ ਕਿ 5 ਸਖਤ ਫੈਸਲੇ ਲਏ ਆ ਭਾਰਤ ਸਰਕਾਰ ਨੇ, ਜਿਹਦੇ ਵਿੱਚ ਸਿੰਧੂ ਜਲ ਸੰਧੀ ਵਾਲਾ ਮਸਲਾ ਵੀ ਹੈਗਾ। ਬੇਸ਼ੱਕ ਉਹ ਅਮਲੀ ਰੂਪ 'ਚ ਤੁਰੰਤ ਨਹੀਂ ਆ ਸਕਦਾ, ਕਿਉਂਕਿ ਪਾਣੀ ਏਦਾਂ ਰੋਕਿਆ ਤਾਂ ਨਹੀਂ ਜਾ ਸਕਦਾ। ਮਤਲਬ ਜਿਵੇਂ ਨੈਸ਼ਨਲ ਮੀਡੀਆ ਸੋ ਕਾਲਡ ਸਾਡਾ ਪ੍ਰਚਾਰ ਰਿਹਾ ਕਿ ਹੁਣ ਪਿਆਸਾ ਮਰ ਜੂਗਾ, ਪਾਕਿਸਤਾਨੀ ਹੋ ਜੂਗਾ, ਆ ਹੋ ਜੂਗਾ, 80% ਉਹਦੀ ਫਸਲ ਤਬਾਹ ਹੋ ਜੂਗੀ, ਹੈ ਨਾ, ਕਿਉਂਕਿ ਇਹ ਕੋਈ ਨਲਕਾ ਤਾਂ ਹੈ ਨਹੀਂਗਾ ਕਿ ਤੁਸੀਂ ਉਹਦੀ ਡੰਡੀ ਖੋਲ ਲਓਗੇ, ਹੈ ਨਾ, ਇਹ ਕੋਈ ਟੂਟੀ ਤਾਂ ਹੈ ਨਹੀਂ ਕਿ ਕੱਸ ਕੇ ਬੰਦ ਕਰ ਦੋਗੇ ਉਹਨੂੰ। ਸੋ ਦਰਿਆਈ ਵਹਾਅ ਜਾਂਦਾ, ਉਹਦੇ ਰੋਕਣ ਲਈ ਤੁਹਾਡੇ ਕੋਲ ਡੈਮ, ਤੇ ਡੈਮ ਤੋਂ ਬਾਅਦ ਵੀ ਅੱਗੇ ਉਹਨੂੰ ਚੈਨਲਾਈਜ਼ ਕਰਕੇ ਪਾਣੀ ਦੇਣਾ ਕਿੱਥੇ ਹੈ, ਉਹਦਾ ਪ੍ਰਬੰਧ ਉਹ ਤੁਰੰਤ ਨਹੀਂ ਹੋ ਸਕਦਾ। ਜੇਕਰ ਇਹਦੇ ਉੱਤੇ ਇਹ ਸਮਝੌਤਾ ਰੱਦ ਹੁੰਦਾ ਤਾਂ ਉਹਦਾ ਮਤਲਬ ਇਹ ਹੈ ਕਿ ਅਸੀਂ ਫਿਰ ਅਗਲੇ ਡੈਮ ਬਣਾਉਣ ਲਈ, ਅਗਲੀਆਂ ਨਹਿਰਾਂ ਬਣਾਉਣ ਲਈ ਅਸੀਂ ਉਹਦੇ ਵਿੱਚੋਂ ਹੋ ਸਕਦੇ ਹਾਂ, ਕਿਉਂਕਿ ਅੱਜ ਦੀ ਤਰੀਕ 'ਚ ਪੰਜਾਬ ਨੂੰ 30 MF ਪਾਣੀ ਮਿਲ ਰਿਹਾ, 30 ਤੋਂ 35 MF, ਤੇ ਮਤਲਬ ਕਿ ਬਾਕੀ 100 MF ਪਾਣੀ ਦੇ ਕਰੀਬ ਪਾਣੀ ਉੱਧਰ ਜਾ ਰਿਹਾ। ਸੋ ਇਸ ਲਈ ਪਾਣੀ ਤਾਂ ਉੱਧਰ ਪਹਿਲਾਂ ਹੀ ਵੱਧ ਜਾ ਰਿਹਾ, ਕੋਈ ਦੋ ਰਾਏ ਨਹੀਂ ਜੀ। ਪਰ ਇਹ ਸਾਰੇ ਵਰਤਾਰੇ ਨੂੰ ਜੇ ਅਸੀਂ ਕਹੀਏ ਕਿ ਏਦਾਂ ਬੰਦ ਹੋ ਜਾਊਗਾ, ਪਰ ਇਹ ਇੱਕ ਬਹੁਤ ਵੱਡਾ ਤਕੜਾ ਸੁਨੇਹਾ, ਜੇਕਰ ਇਹ ਸੰਧੀ ਨੂੰ ਰੋਕਿਆ ਜਾਂਦਾ ਤਾਂ ਇਹਦੇ ਨਾਲ ਇੱਕ ਸਖਤ ਸੁਨੇਹਾ ਜਾਂਦਾ ਜੀ। ਇਸੇ ਤਰ੍ਹਾਂ ਬਾਕੀ ਉਹਨਾਂ ਦੇ ਮਤਲਬ ਰਾਜਦੂਤ ਨੂੰ ਜਿਵੇਂ ਤਲਬ ਕਰ ਲਿਆ, ਪਾਕਿਸਤਾਨ ਦਾ ਜਿਹੜਾ ਅਧਿਕਾਰਤ ਐਕਸ ਹੈਂਡਲ ਸੀਗਾ ਉਹਨੂੰ ਭਾਰਤ 'ਚ ਬੈਨ ਕਰਤਾ ਹੈ, ਤੇ ਫਿਰ ਮਤਲਬ ਕਿ ਉਹਨਾਂ ਨੇ ਕਿਹਾ ਜੀ ਸਾਡੀ ਹਵਾਈ ਪੱਟੀ ਨਾਲ ਵਰਤ ਦਿਓ, ਕਹਿੰਦੇ ਅਸੀਂ ਪਹਿਲਾਂ ਹੀ ਛੱਡੀ ਹੋਈ, ਅਸੀਂ ਵਰਤਦੇ ਨਹੀਂ, ਕਿਉਂਕਿ ਨਰਿੰਦਰ ਮੋਦੀ ਦਾ ਜਹਾਜ਼ ਜਾਣ ਲੱਗੇ ਪਾਕਿਸਤਾਨ ਦੇ ਉੱਪਰੋਂ ਗਿਆ ਸੀ, ਆਉਣ ਲੱਗੇ ਉੱਧਰੋਂ ਨਹੀਂ ਆਇਆ, ਸੋ ਇਸ ਲਈ ਪਹਿਲਾਂ ਹੀ ਮਤਲਬ ਆਪਣੇ ਆਪ ਹੀ ਛੱਡਤਾ ਕਿ ਅਸੀਂ ਨਹੀਂ ਤੁਹਾਡੇ ਪੱਟੀ ਵਰਤਦੇ। ਫਿਰ ਉਹਨਾਂ ਨੇ ਮਤਲਬ ਕਿ ਇਹ ਸਾਰੇ ਵਰਤਾਰੇ, ਜਦੋਂ ਭਾਰਤ ਵਾਲੇ ਫੈਸਲੇ ਆਏ, ਇਹ ਤੋਂ ਔਖੇ ਹੋ ਕੇ ਪਾਕਿਸਤਾਨ ਕਹਿੰਦਾ ਜੀ ਕਿ ਜਿਹੜੇ ਸਿੰਧੂ ਜਲ ਸੰਧੀ ਵਾਲਾ ਤੁਸੀਂ ਫੈਸਲਾ ਕੀਤਾ ਜੀ, ਇਹ ਤਾਂ ਜੰਗ ਲਾਉਣ ਵਾਲਾ ਫੈਸਲਾ, ਮਤਲਬ ਤੁਹਾਡੀ ਸ਼ਹਿਰ ਦੇ ਉੱਤੇ ਆ ਕੇ ਤੁਹਾਡੀ ਫੌਜ ਦੇ ਪਾਲੇ ਹੋਏ ਆ ਕੇ ਅੱਤਵਾਦੀ ਬੰਦੇ ਮਾਰ ਜਾਣ, ਉਦੋਂ ਜੰਗ ਨਹੀਂ ਲੱਗਦੀ, ਉਹ ਗਲਤ ਨਹੀਂ ਹੈ। ਤੇ ਜੇ ਅਸੀਂ ਜਾਂ ਕੋਈ ਸਖਤ ਫੈਸਲਾ ਲੈਂਦੇ ਹਾਂ ਫਿਰ ਉਹਦੇ ਨਾਲ ਜੰਗ ਲੱਗਦੀ ਹੈ, ਤੇ ਫਿਰ ਤੁਸੀਂ ਵੀ ਤਾਂ ਬਰਾਬਰ ਹੀ ਕਰ ਰਹੇ ਹੋ ਨਾ। ਫਿਰ ਸਖਤ ਫੈਸਲਾ, ਬੰਦੇ ਵੀ ਅਸੀਂ ਗਵਾਏ ਤੇ ਫੈਸਲਾ ਵੀ ਨਾ ਲਈਏ, ਤੇ ਤੁਸੀਂ ਬਰਾਬਰ ਫੈਸਲਾ ਲੈ ਕੇ ਕਹੋ ਜੀ ਅਸੀਂ ਤਿਆਰ ਹਾਂ, ਫਿਰ ਤਿਆਰ ਆ, ਫਿਰ ਭਾਈ ਠੀਕ ਆ ਭਾਈ, ਜੋ ਖੁਦਾ ਨੂੰ ਮਨਜ਼ੂਰ ਹੋਊਗਾ ਫਿਰ ਉਵੇਂ ਹੋ ਜਾਊਗਾ, ਜੋ ਵਾਹਿਗੁਰੂ ਨੂੰ ਮਨਜ਼ੂਰ ਹੋਊਗਾ ਉਹ ਜੇ ਹੋ ਜਾਊਗਾ, ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਊਗਾ ਫਿਰ ਉਵੇਂ ਹੋ ਜਾਊਗਾ, ਫਿਰ ਆ ਜਾਓ। ਇਹਦਾ ਮਤਲਬ ਇਹ ਨਹੀਂਗਾ ਕਿ ਭਾਰਤੀ ਫੌਜ ਕੋਈ ਪਿਛਾਂਹ ਹਟਦੀ ਆ, ਪਰ ਲੜਾਈ ਲਾਉਣ ਤੋਂ ਪਹਿਲਾਂ ਸਾਰਾ ਕੁਝ ਬਚਣਾ ਪੈਂਦਾ ਹੈ ਕਿ ਅਸੀਂ ਕਿੰਨੇ, ਉਹ ਤਾਂ ਮਰਿਆ ਪਿਆ, ਉਹ ਤਾਂ ਖਤਮ ਹੈ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਕੱਟਿਆ ਵੜਿਆ, ਤੇ ਪਰ ਅਸੀਂ ਕਿੰਨਾ ਪਿੱਛੇ ਜਾਣਾ, ਇਹ ਵੀ ਬਚਣਾ। ਸੋ ਇਸ ਨੂੰ ਵੀ ਬਚਿਆ ਜਾ ਰਿਹਾ, ਪਰ ਉਧਰੋਂ ਵੀ ਜਿਹੜੇ ਕੁਝ ਫੈਸਲੇ ਲਏ ਗਏ ਨੇ ਉਹ ਵੀ ਲਗਭਗ ਉਹੀ ਜਿਹੇ ਨੇ, ਤੇ ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਇਸੇ ਗੱਲ ਨੂੰ ਕਿਹਾ ਜੀ ਕਿ ਜੰਗ ਲਾਉਣ ਵਾਲਾ ਫੈਸਲਾ ਕਰ ਰਹੇ ਹੋ ਤੁਸੀਂ, ਇਹ ਮਨਜ਼ੂਰ ਨਹੀਂ ਹੈ, ਪਰ ਉਹ ਅਸੀਂ ਕਹਿੰਦੇ ਜੀ ਸ਼ਿਮਲਾ ਸਮਝੌਤਾ ਸਣੇ ਸਾਰੇ ਦੋ ਪਾਸ਼ੀ ਸਮਝੌਤੇ ਜਿਹੜੇ ਉਹ ਰੱਦ ਕਰ ਦਿਆ, ਹੈ ਨਾ, ਕਿ ਅਸੀਂ ਵੀ ਹੁਣ ਇਹਨਾਂ ਚੋਂ ਬਾਹਰ ਆਉਂਦੇ ਹਾਂ, ਤੇ ਤੁਸੀਂ ਜੇ ਅਟਾਰੀ ਬੰਦ ਕਰਦੇ ਹੋ, ਅਸੀਂ ਬਾਘਾ ਬੰਦ ਕਰ ਰਹੇ ਹਾਂ। ਸੋ ਤਾਂ ਜੇ ਅਟਾਰੀ ਉਹ ਬੰਦ ਹੋ ਗਿਆ, ਬਾਘੇ ਦਾ ਬੂਹਾ ਖੁੱਲਾ ਵੀ ਰੱਖ ਲਓਗੇ ਤਾਂ ਵੀ ਨਾ ਕੀ ਫਰਕ ਪੈ ਜਾਊਗਾ, ਤਾਂ ਬੰਦੇ ਫਿਰ ਬੰਦੇ ਆ, ਹੈ ਨਾ, ਤੇ ਅਸੀਂ ਸਾਰਸ ਵੀਜ਼ੇ ਸਾਰੇ ਰੱਦ ਕਰਦੇ ਹਾਂ। ਇੱਥੇ ਇੱਕ ਕਮਾਲ ਦਾ ਉਹਨਾਂ ਦਾ ਤੁਸੀਂ ਇਹ ਦੇਖੋ ਕਿ ਉਹ ਚਾਹੇ ਉਸ ਨੂੰ ਘੱਟ ਗਿਣਤੀਆਂ ਦੇ ਹਵਾਲੇ ਨਾਲ ਲੈ ਲਓ, ਚਾਹੇ ਉਹਨੂੰ ਇੱਕ ਸ਼ਰਾਰਤਨ ਲੈ ਲਓ, ਉਹ ਕਹਿੰਦੇ ਜੀ ਸਾਰਸ ਵੀਜ਼ਿਆਂ ਸਣੇ ਬਾਕੀ ਵੀਜ਼ੇ ਵੀ ਜਿਹੜੇ ਹੈਗੇ 48 ਘੰਟਿਆਂ 'ਚ ਜਿਹੜੇ ਬਾਹਰਲੇ ਪਾਕਿਸਤਾਨ ਦੇ ਵਿੱਚ ਭਾਰਤ ਤੋਂ ਆਏ ਹੋਏ ਲੋਕ ਨੇ ਸਾਰਿਆਂ ਦੇ ਵੀਜ਼ੇ ਤੁਰੰਤ ਰੱਦ ਨੇ, ਤੁਰੰਤ ਪ੍ਰਭਾਵ ਨਾਲ ਵਾਪਸ ਚਲੇ ਜਾਣ। ਹਾਂ, ਸਿੱਖ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਉੱਤੇ ਤੁਰੰਤ ਪ੍ਰਭਾਵ ਨਾਲ ਲਾਗੂ ਨਹੀਂ ਹੋਊਗਾ। ਸੋ ਕੀ ਉਹ ਸਾਡੇ ਮੁਲਕ 'ਚ ਪਾੜ ਪਾਉਣ ਦੇ ਤਰੀਕੇ ਨਾਲ ਨੂੰ ਦੇਖਦੇ ਹੈ ਨਾ, ਕੀ ਉਹ ਆਪਣੀ ਕਮਾਈ, ਤੀਰਥ ਯਾਤਰੂਆਂ ਦੇ ਆਉਣ ਵਾਲੀ ਕਮਾਈ ਦੇ ਹਵਾਲੇ ਨਾਲ ਦੇਖਦੇ ਨੇ, ਕੀ ਉਹ ਘੱਟ ਗਿਣਤੀ ਦੇ ਹਵਾਲੇ ਨਾਲ ਦੇਖਦੇ ਨੇ। ਸੋ ਇਹ ਇੱਕ ਤਰੀਕਾ ਅਪਣਾ ਕੇ ਵੀ ਕੋਈ ਡੂੰਘੀ ਚਾਲ ਵੀ ਇਹਦੇ ਵਿੱਚ ਮਹਿਸੂਸ ਹੁੰਦੀ ਹੈ, ਪਰ
ਸਾਰਿਆਂ ਨੂੰ ਪਤਾ ਹੈ ਕਿ ਭਾਰਤ ਇਕਜੁੱਟ ਹੈ, ਪੰਜਾਬ ਸਾਂਝੀਵਾਲਤਾ ਜਿਵੇਂ ਸੁਨੇਹਾ ਦਿੰਦਾ, ਉੱਥੇ ਏਦਾਂ ਇਹਨਾਂ ਪ੍ਰਭਾਵਾਂ 'ਚ ਨਹੀਂ ਆਉਣ ਵਾਲਾ। ਕੱਲ ਪੂਰੇ ਮੁਲਕ 'ਚ ਜਾਂ ਪੰਜਾਬ ਦੇ ਵਿੱਚ ਵੀ ਸਾਂਝੇ ਤੌਰ ਦੇ ਉੱਤੇ ਕੈਂਡਲ ਮਾਰਚ, ਰੋਸ਼ ਮੁਜ਼ਾਹਰੇ, ਪ੍ਰਦਰਸ਼ਨ ਹੋਏ ਨੇ। ਸੋ ਉਹ ਸਾਰਾ ਵਿਖਾਵਾ ਹੋਇਆ। ਸੋ ਇਸ ਤਰ੍ਹਾਂ ਉਹਨਾਂ ਨੇ ਕਾਫੀ ਫੈਸਲੇ ਲਏ ਨੇ ਜੀ, ਤੇ ਇਹ ਹੁਣ ਆਮੋ ਸਾਹਮਣੇ ਜਿਹੜੀ ਵਰਤਾਰਾ ਉਹਦੇ ਵਿੱਚੋਂ ਇੰਝ ਹੈ ਕਿ ਜਿਵੇਂ ਅਣਐਲਾਨੀ ਜੰਗ ਲੱਗ ਵੀ ਹੋਵੇ, ਤਣਾਅ ਬਹੁਤ ਹੈ। ਔਰ ਕੋਈ ਸ਼ੱਕ ਨਹੀਂ, ਸਾਡੇ ਨਾਲੋਂ ਵੱਧ ਘਬਰਾਹਟ, ਵੱਧ ਫਿਕਰ ਇਸ ਮੌਕੇ ਪਾਕਿਸਤਾਨ ਨੂੰ ਹੈ, ਕਿਉਂਕਿ ਨਰਿੰਦਰ ਮੋਦੀ ਹੋਰੀ ਕੱਲ ਬਿਹਾਰ ਦੇ ਵਿੱਚ ਸੀਗੇ ਤੇ ਬਿਹਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਲਪਨਾ ਤੋਂ ਵੀ ਜ਼ਿਆਦਾ ਸਜ਼ਾ ਮਿਲੇਗੀ, ਸਜ਼ਾ ਮਿਲ ਕੇ ਰਹੇਗੀ। ਹੁਣ ਅੱਤਵਾਦੀਆਂ ਦੀ ਬਚੀ ਖੁਚੀ ਜ਼ਮੀਨ ਵੀ ਨੂੰ ਵੀ ਮਿੱਟੀ 'ਚ ਮਿਲਾਉਣ ਦਾ ਵਕਤ ਆ ਗਿਆ। ਹਾਂ, ਪ੍ਰਧਾਨ ਮੰਤਰੀ ਦਾ ਆਪਣੇ ਲੋਕਾਂ ਦਾ ਭਰੋਸਾ ਬਹਾਲ ਕਰਨ ਦੇ ਲਈ, ਆਪਣੇ ਲੋਕਾਂ ਨੂੰ ਹੌਸਲਾ ਦੇਣ ਦੇ ਲਈ ਇੰਜ ਸਖਤ ਰੁਖ ਅਖਤਿਆਰ ਕਰਨਾ ਬਣਦਾ। ਚੰਗਾ ਹੁੰਦਾ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਸਖਤ ਰੁਖ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਨਾਂ ਤੇ ਉੱਤੇ ਕਹਿੰਦੇ। ਬਿਲਕੁਲ ਸਹੀ। ਤੁਸੀਂ ਜ਼ਮੀਨ ਕਿਹੜੀ ਚੁਣ ਰਹੇ ਹੋ? ਬਿਹਾਰ ਦੀ। ਤੁਸੀਂ ਜ਼ਮੀਨ ਕਿਹੜੀ ਚੁਣ ਰਹੇ ਹੋ? ਰਾਸ਼ਟਰੀ ਪੰਚਾਇਤੀ ਦਿਹਾੜੇ ਦੇ ਮੌਕੇ ਕੀਤੇ ਗਏ ਇਕੱਠ ਦੀ। ਫਿਰ ਇਹਦੇ ਵਿੱਚੋਂ ਰਾਜਨੀਤਿਕ ਐਨਕਾਂ ਲਾ ਕੇ ਇਹਨੂੰ ਦੇਖਣਾ ਪਊਗਾ। ਬਿਲਕੁਲ ਸਹੀ। ਪ੍ਰਧਾਨ ਮੰਤਰੀ ਮੋਦੀ ਜੀ, ਜੇ ਤੁਸੀਂ ਰਾਸ਼ਟਰ ਨੂੰ ਸੰਬੋਧਨ ਕਰਦੇ ਤਾਂ ਤੁਸੀਂ ਸਮੁੱਚੇ ਰਾਸ਼ਟਰ ਨੂੰ ਸੰਬੋਧਿਤ ਹੋ ਕੇ ਕਹਿ ਰਹੇ ਹੁੰਦੇ। ਤੁਸੀਂ ਇਹਦੇ ਵਿੱਚੋਂ ਬਿਹਾਰ ਦੀਆਂ ਚੋਣਾਂ ਕੱਢਣਾ ਚਾਹੁੰਦੇ ਹੋ। ਹੁਣ ਤੁਸੀਂ ਚਾਹੁੰਦੇ ਹੋ ਕਿ ਹਾਂ, ਪਹਿਲਗਾਮ ਰਾਹੀਂ ਅਸੀਂ ਬਿਹਾਰ ਕੱਢ ਲਈਏ, ਤੇ ਲੋਕ ਤਾਂ ਇਹ ਵੀ ਕਹਿਣ ਲੱਗ ਪਏ ਕਿ ਚਾਹੇ ਘਟਨਾ ਦੇ ਪਿੱਛੇ ਪਾਕਿਸਤਾਨ ਹੈ, ਚਾਹੇ ਉਹਨਾਂ ਨੇ ਅੰਜਾਮ ਦਿੱਤਾ, ਹੁਣ ਇਹਦੇ ਪਰ ਸਿਆਸੀ ਰੋਟੀਆਂ ਸਿੱਖੀਆਂ ਜਾਣਗੀਆਂ ਕਿ ਪਾਤਰ ਸਾਹਿਬ ਦੀਆਂ 17 ਕਿ ਜਦੋਂ ਤੱਕ ਉਹ ਲਾਸ਼ਾਂ ਗਿਣਦੇ ਨੇ, ਚਲੋ ਆਪਾਂ ਵੋਟਾਂ ਗਿਣ ਲਈਏ। ਬਿਲਕੁਲ ਸਹੀ। ਸਵਾਲ ਇੱਥੇ ਖੜਾ ਕਿ ਅਗਲੇ ਕਹਿੰਦੇ ਕਿ ਕੱਲ ਜਿਹੜਾ ਮੁਸਲਿਮ ਭਾਈਚਾਰਾ ਭਾਰਤ ਦੇ ਵਿੱਚ ਕੈਂਡਲ ਲੈ ਕੇ ਘੁੰਮ ਰਿਹਾ ਸੀਗਾ, ਹੈਨਾ, ਪ੍ਰਦਰਸ਼ਨ ਕਰ ਰਿਹਾ ਸੀਗਾ ਇਸ ਅੱਤਵਾਦੀ ਘਟਨਾ ਦੇ ਖਿਲਾਫ, ਉਹਨੇ ਅੱਜ ਵਕਫ ਬੋਰਡ ਦੀ ਲੜਾਈ ਲੜਨੀ ਸੀ। ਸੋ ਉਸ ਨੂੰ ਉਹ ਤਾਂ ਖੁੰਡੀ ਹੋ ਗਈ, ਚਾਹੇ ਕਿਸੇ ਦੀ ਗਲਤੀ, ਕਿਸੇ ਦੀ ਕਰਤੂਤ ਕਰਕੇ ਹੋਈ, ਪਰ ਤੁਸੀਂ ਉਸ ਨੂੰ ਚੁਣਾਵੀ ਰੈਲੀ ਕਿਉਂ ਬਣਾ ਰਹੇ ਹੋ? ਸਹੀ ਹੈ। ਸੋ ਇਸ ਦੇ ਉੱਤੇ ਨਜ਼ਰ ਰੱਖਣ ਦੀ ਲੋੜ ਹੈ ਕਿ ਕੀ ਇਹਦੇ ਵਿੱਚੋਂ ਫਿਰ ਜੇ ਚਿੱਠੀ ਸਿੰਘਪੁਰਾ ਔਰ ਆਪਾਂ ਉਹਦੀ ਗੱਲ ਕਰਕੇ ਹਟਿਆ ਪੁਲਵਾਮਾ ਦੀ, ਜੇ ਇਹਨਾਂ ਦੋ ਮਾਮਲਿਆਂ 'ਚ ਸਹੀ ਸਜ਼ਾ ਮਿਲੀ ਹੁੰਦੀ, ਸ਼ਾਇਦ ਪਹਿਲਗਾਮ ਦੁਬਾਰਾ ਵਾਪਰਦਾ ਨਾ। ਜੀ ਬਿਲਕੁਲ। ਇਸੇ ਹਮਲੇ ਦੇ ਇੱਕ ਹੋਰ ਪਹਿਲੂ ਨੂੰ ਦੇਖੀਏ, ਜਿਹੜਾ ਕਿ ਜਿਹਦੇ ਉੱਤੇ ਵੀ ਨਜ਼ਰਸਾਨੀ ਕਰਨੀ ਬਣਦੀ ਹੈ। ਕਹਿੰਦੇ ਗਰੀਬਾਂ ਨੇ ਤਾਂ ਕੀਤੀ ਹੈ ਸੇਵਾ, ਪਰ ਅਮੀਰਾਂ ਨੇ ਰੱਜ ਕੇ ਲੁੱਟ ਕੀਤੀ ਹੈ ਜੀ। ਪ੍ਰਵੀਨ ਜੀ, ਅਮੀਰੀ ਦਾ ਜਾਂ ਰਾਜਾਸ਼ਾਹੀ ਦਾ ਵਰਤਾਰਾ ਇਹ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇਸ ਘਟਨਾ ਤੋਂ ਬਾਅਦ ਯੂਏਈ ਦਾ ਦੌਰਾ ਤਾਂ ਵਿੱਚ ਛੱਡ ਕੇ ਆ ਜਾਂਦੇ ਨੇ, ਪਰ ਕੱਲ ਉਹ ਜਿੱਥੇ ਜਨਤਾ ਦਾ ਇਕੱਠ ਸੀ ਉਹ ਪ੍ਰੋਗਰਾਮ ਨਹੀਂ ਛੱਡਦੇ। ਅੱਛਾ। ਚੰਗਾ ਹੁੰਦਾ ਕਿ ਕੱਲ ਪ੍ਰਧਾਨ ਮੰਤਰੀ ਜੀ 2 ਥਾਵਾਂ ਤੇ 3 ਥਾਵਾਂ ਤੇ ਉਹਨਾਂ ਜਿਹੜੇ 25-26 ਦਾ ਕੱਲ ਅੰਤਮ ਦਾਹ ਸੰਸਕਾਰ ਸੀ, ਉੱਥੇ ਚਲੇ ਜਾਂਦੇ, ਉਹਨਾਂ ਚੋਂ ਕਿਤੇ 4 ਥਾਵਾਂ ਤੇ ਜਾਂਦੇ, ਉਹ 4 ਸੂਬਿਆਂ 'ਚ ਜਾਂਦੇ ਤਾਂ ਲੱਗਦਾ ਕਿ ਹਾਂ ਤੁਸੀਂ ਆਵਾਮ ਨਾਲ ਖੜੇ ਹੋ। ਪਰ ਤੁਸੀਂ ਉਹ ਇਕੱਠ ਚੁਣਿਆ ਕਿਉਂਕਿ ਤੁਹਾਨੂੰ ਲੀਡਰ ਹੋ ਤੇ ਤੁਹਾਨੂੰ ਲੀਡਰਾਂ ਨੂੰ ਭੀੜ ਵੋਟਰ ਦਿਖਦੀ ਆ ਜੀ, ਤੇ ਤੁਸੀਂ ਉਹ ਚੁਣਿਆ। ਅਫਸੋਸ, ਮੈਨੂੰ ਇੱਕ ਹੋਰ ਤਸਵੀਰ ਨੇ ਬਹੁਤ ਝੰਜੋੜਿਆ। ਉੱਥੇ ਪਹਿਲਗਾਮ ਤੋਂ ਬਾਅਦ ਜਦੋਂ ਲਾਸ਼ਾਂ ਨੂੰ ਸਹੇਜ ਲਿਆ ਗਿਆ, ਸੰਭਾਲ ਲਿਆ ਗਿਆ, ਉਹਨਾਂ ਮ੍ਰਿਤਕ ਦੇਹਾਂ ਨੂੰ ਤਾਬੂਤ 'ਚ ਪਾ ਦਿੱਤਾ ਗਿਆ, ਉਹਨਾਂ ਤੇ ਚਿੱਟੇ ਕਫਨ ਪਾ ਦਿੱਤੇ ਗਏ, ਤੇ ਉਹਦੇ ਮੂਹਰੇ, ਉਹਨਾਂ ਸਾਰੇ ਤਾਬੂਤਾਂ ਦੇ ਮੂਹਰੇ ਇੱਕ ਮੇਜ਼ ਪਿਆ, ਤੇ ਉਸ ਮੇਜ਼ ਦੇ ਉੱਤੇ, ਮੇਜ਼ ਦੇ ਸਾਹਮਣੇ ਖੜ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਸਾਡੇ ਅਮਿਤ ਸ਼ਾਹ ਜੀ, ਗ੍ਰਹਿ ਮੰਤਰੀ ਸਾਹਿਬ, ਤੇ ਉਹਨਾਂ ਦੇ ਪੈਰਾਂ ਥੱਲੇ ਰੈੱਡ ਕਾਰਪੇਟ ਹੈ। ਸਹੀ ਹੈ। ਮਤਲਬ ਮੈਂ ਕਹਿੰਦਾ ਚਮਚਾਗਿਰੀ ਦੀ ਹੱਦ ਵਾਲੇ ਨੇ ਵਿਛਾਤਾ ਹੋਊਗਾ ਜਨਾਬ, ਪਰ ਤੁਹਾਡੀਆਂ ਅੱਖਾਂ ਨੂੰ ਇਹ ਦਿਖਦਾ ਨਹੀਂਗਾ ਕਿ ਇਸ ਮੌਕੇ ਤੁਹਾਡਾ ਰੈੱਡ ਕਾਰਪੇਟ ਵੈਲਕਮ ਬਣਦਾ ਸੀ। ਸਹੀ ਹੈ, ਬਿਲਕੁਲ ਸਹੀ ਹੈ ਜੀ। ਤੁਸੀਂ ਉਸ ਨੂੰ ਹਟਵਾ ਵੀ ਸਕਦੇ ਸੀ, ਚੁਕਵਾ ਵੀ ਸਕਦੇ ਸੀ। ਸੋ ਬਾਕੀ ਡਰਾਮੇ ਤਾਂ ਕਰ ਲੈਣੇ, ਜੇ ਕੁਰਸੀ ਹਟਾ ਦੋ, ਜੇ ਸੋਫਾ ਹਟਾ ਦੋ, ਮੈਂ ਸਾਥ ਵਿੱਚ ਬੈਠੂੰਗਾ, ਤੇ ਇਹ ਤਸਵੀਰ ਕਿਉਂ ਆਈ? ਇਹ ਝੰਜੋੜਦੀ ਹੈ। ਹਾਂ, ਫਿਕਰ ਦੇ ਵਿੱਚੋਂ, ਡਰ ਦੇ ਵਿੱਚੋਂ ਲੋਕਾਂ ਨੇ ਆਪਣੀਆਂ ਉਡਾਨਾਂ, ਆਪਣੇ ਟੂਰ ਕੈਂਸਲ ਕਰ ਦਿੱਤੇ ਜੀ, ਹੈ ਨਾ। ਕੱਲ ਸਰਵਰ ਡਾਊਨ ਦੱਸਿਆ ਜਾ ਰਿਹਾ ਸੀਗਾ, ਮਤਲਬ ਕਿ ਬੇਸ਼ੱਕ ਇਹ ਬਹਾਲ ਹੈ, ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਵਾਲੇ ਲਾਂਘੇ ਵਾਲੀ ਸੇਵਾ, ਹੈ ਨਾ, ਪਰ ਉਹਦਾ ਸਰਵਰ ਡਾਊਨ ਸੀਗਾ। ਹੁਣ ਪਤਾ ਨਹੀਂ ਉਹ ਡਾਊਨ ਹੋ ਗਿਆ ਕਿ ਆਪੇ ਕਰਤਾ, ਹੈ ਨਾ, ਤੇ ਕਿ ਇਹਨੂੰ ਬਿਨਾਂ ਕਿ ਹੀ ਬੰਦ ਵਰਗਾ ਹੋਵੇ। ਹਾਂ, ਉੱਥੇ 400-500 ਦੀ ਗੱਲ ਸੀਗੀ ਰਜਿਸਟ੍ਰੇਸ਼ਨ ਜਿਨ੍ਹਾਂ ਨੇ ਜਾਣਾ ਸੀਗਾ, ਪਰ 100-125 ਦੇ ਕਰੀਬ ਸ਼ਰਧਾਲੂ ਪਹੁੰਚੇ ਕੱਲ, ਉਹਦੇ ਪਰ ਅਸਰ ਸੀ।
ਟੈਕਸੀਆਂ ਵਾਲਿਆਂ ਨੇ ਖੁਦ ਆਪਣੇ ਟੂਰ ਰੱਦ ਕਰ ਦਿੱਤੇ ਨੇ, ਜੀ ਜਦੋਂ ਜੀ ਕਿ ਉਹ ਪਿੱਟ ਰਹੇ ਨੇ ਕਿ ਸਾਡਾ ਨੁਕਸਾਨ ਹੋ ਰਿਹਾ ਵੱਡਾ। ਉੱਥੋਂ ਦੇ ਸਥਾਨਕ ਛੋਟੇ ਬੜੇ ਦੁਕਾਨਦਾਰ, ਉੱਥੋਂ ਦੇ ਗੈਸਟ ਹਾਊਸ, ਰੈਸਟ ਹਾਊਸ, ਕਮਰਿਆਂ ਵਾਲੇ, ਉਹ ਸਾਰਾ ਕਸ਼ਮੀਰੀ ਰੋ ਰਿਹਾ ਕਿ ਸਾਡਾ ਵੱਡਾ ਨੁਕਸਾਨ ਹੋ ਰਿਹਾ, ਸੈਲਾਨੀ ਮਸਾਂ ਆਉਣ ਲੱਗਿਆ ਸੀਗਾ, ਦਿਨ ਬਦਲੇ ਸੀ, ਹੈਨਾ। ਪਰ ਇਸ ਸਭ ਦੇ ਦਰਮਿਆਨ ਜਿਸ ਦਿਨ ਇਹ ਕਾਂਡ ਵਾਪਰਦਾ ਹੈ, ਪਹਿਲਗਾਮ ਦੇ ਵਿੱਚ 2:45 ਵਜੇ ਦੁਪਹਿਰ ਨੂੰ ਇਹ ਘਟਨਾ ਵਾਪਰਦੀ ਹੈ, ਉਸ ਦਿਨ ਸ਼ਾਮ ਤੱਕ ਹੁੰਦਿਆਂ ਜਿਹੜੀ 8,000 9,000 10,000 ਦੀ ਟਿਕਟ ਸੀ ਉਹ 60,000 ਤੱਕ ਗਈ ਹੈ, 6-7 ਗੁਣਾ ਵੱਧ ਗਈ ਸਿੱਧੀ। ਤੇ ਇਹ ਜਦੋਂ ਧਿਆਨ ਦੇ ਸਰਕਾਰ ਚ ਆਇਆ ਤਾਂ ਸਰਕਾਰ ਨੇ ਫਿਰ ਤਾੜਨਾ ਕੀਤੀ ਕਿ ਇਸ ਮੌਕੇ ਨੂੰ ਭੁਨਾਓ ਨਾ, ਤੁਸੀਂ ਇਸ ਨੂੰ ਕੰਟਰੋਲ ਚ ਕਰੋ ਤੇ ਉਹਨਾਂ ਨੂੰ ਕੱਢਣ ਚ ਯੋਗਦਾਨ ਪਾਓ ਜਿਹੜੇ ਉੱਥੋਂ ਆਉਣਾ ਚਾਹੁੰਦੇ ਨੇ ਵਾਪਸ। ਤੇ ਫਿਰ ਕਹਿੰਦੇ ਜੀ ਦੂਸਰੇ ਦਿਨ, ਕੱਲ ਮੈਂ ਦੇਖ ਰਿਹਾ ਸੀ ਜਦੋਂ, ਤਾਂ ਕੱਲ ਪਤਾ ਲੱਗ ਰਿਹਾ ਸੀਗਾ ਕਿ ਜੀ ਕਿਸੇ ਦੀ ਟਿਕਟ 8,000 9,000 ਵਾਲੀ 16,000 ਹੈ, ਕਿਸੇ ਦੀ 18,000 ਹੈ, ਕਿਸੇ ਦੀ 29,700 ਹੈ, ਕਿਸੇ ਦੀ 29,200 ਹੈ, ਕਿਸੇ ਦੀ 22,000 ਹੈ। ਮਤਲਬ ਕਿਸੇ ਦੀ ਵੀ ਮੈਨੂੰ 10,000 ਤੱਕ ਟਿਕਟ ਨਹੀਂ ਲੱਭੀ ਕੱਲ ਵੀ। ਜੀ ਜੀ ਜਦੋਂ ਤੁਸੀਂ ਅਜੇ ਵੀ ਉਹਨੂੰ ਕੈਸ਼ ਕਰਨਾ ਚਾਹੁੰਦੇ ਹੋ। ਤੇ ਇੱਕ ਤਸਵੀਰ ਕੱਲ ਜਥੇਦਾਰ ਰਹੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਵੀਰ ਸਿੰਘ ਹੋਰੀ, ਉਹਨਾਂ ਦੀ ਸੀ ਦਿੱਲੀ ਦੇ ਉੱਤੇ ਕਿ ਭਾਈ ਆਹ ਦੇਖ ਲਓ, ਅਸੀਂ ਬਿਜ਼ਨਸ ਕਲਾਸ ਦੀ ਟਿਕਟ ਬੁੱਕ ਸੀ, ਅੰਦਰ ਗਏ ਤਾਂ ਬਿਜ਼ਨਸ ਕਲਾਸ ਸੀਟਾਂ ਦਾ ਮਾੜਾ ਹਾਲ ਸੀ, ਅਸੀਂ ਜਦੋਂ ਕਰੂ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਤੇ ਉਲਟਾ ਬਦਤਮੀਜੀ ਤੇ ਆ ਗਏ। ਜੀ ਬਿਲਕੁਲ ਬਿਲਕੁਲ, ਗੁੰਡਾਗਰਦੀ ਕੀਤੀ। ਉਹ ਬਾਹਰ ਆ ਗਏ ਤੇ ਕਹਿੰਦੇ ਜੀ ਸਾਤੋਂ ਪਾਸਪੋਰਟ ਲੈ ਲੈ ਕੇ ਅਸੀਂ ਤੁਹਾਡੀ ਕਰਦੇ ਹਾਂ ਜੀ। ਮੁੜ ਕੇ 4 ਘੰਟੇ ਕਿਸੇ ਨੇ ਪੁੱਛਿਆ ਨਹੀਂ, ਭੁੱਖੇ ਪਾਣੇ ਬਾਹਰ ਬੈਠੇ। ਸਹੀ ਹੈ ਜੀ। ਇੱਕ ਪਾਸੇ ਤੁਹਾਡਾ ਇਹ ਵਿਵਹਾਰ ਹੈ ਆਪਣੇ ਸਵਾਰੀਆਂ ਨਾਲ, ਹੈਨਾ, ਤੇ ਦੂਸਰੇ ਪਾਸੇ ਤੁਸੀਂ ਉਹੀ ਕੁਰਸੀ ਜਿਹੜੀ ਤੁਹਾਡੀ 8,000 ਚ ਜਾਂਦੀ ਸੀ, ਹੈਨਾ, ਉਹਦੇ ਹੀ ਤੁਸੀਂ 60,000 ਵੀ ਵਸੂਲ ਰਹੇ ਹੋ, ਉਹਦਾ ਹੀ ਤੁਸੀਂ 29,000 ਵੀ ਵਸੂਲ ਰਹੇ ਹੋ, ਉਹਦਾ 16,000 ਵੀ ਵਸੂਲ ਰਹੇ ਹੋ। ਕਿਉਂ ਨਹੀਂ ਉਦੋਂ 8,000 ਵਾਲੀ 5,000 ਵਾਲੀ ਕਰਤੀ ਕਿ ਅੱਜ 5,000 ਦੀ ਭਾਈ ਚਲੋ ਜਿਹਨਾਂ ਨੇ ਜਾਣਾ ਵੀ ਲਿਆਓ ਆਪਦੇ ਨਾਗਰਿਕਾਂ ਨੂੰ ਵਾਪਸ? ਕਿਉਂ ਨਹੀਂ ਕੀਤਾ? ਇੱਥੇ ਲੰਗਰ ਲੱਗਦੇ ਨੇ, ਇੱਥੇ ਜਿਹਦੀ ਜਿੰਨੀ ਸਮਰੱਥਾ, ਕੱਲਾ ਬੰਦਾ ਆਪਣੇ ਘਰ ਦੇ ਬਾਹਰ ਸ਼ੀਸ਼ੀ ਲੈ ਕੇ ਖੜ ਜਾਂਦਾ ਕਿ ਮੈਂ ਪਾਣੀ ਪਿਲਾ ਦਿਆਂ, ਹੈਨਾ। ਲੋਕਾਂ ਨੇ ਉੱਥੇ ਵਿਚਾਰਿਆਂ ਨੇ, ਕਸ਼ਮੀਰੀਆਂ ਨੇ ਕਮਰਿਆਂ ਦੇ ਕਿਰਾਏ ਨਹੀਂ ਲਏ, ਜਿੱਥੇ ਨਹੀਂ ਵੀ ਘਟਨਾ ਵਾਪਰੀ ਉੱਥੇ ਵੀ ਉਹਨਾਂ ਨੇ ਮਾਫ ਕਰਤਾ ਕਿ ਕੋਈ ਨਾ, ਜਿੰਨੇ ਤੇ ਰਹਿਣਾ ਰਹੋ, ਰੋਟੀ ਵੀ ਖਾਓ, ਕੋਈ ਵਸੂਲੀ ਨਹੀਂ, ਤੁਸੀਂ ਸਾਡੇ ਦੇਵਤੇ ਹੋ, ਤੁਸੀਂ ਸਾਡੇ ਲਈ ਆਏ ਹੋ। ਤੇ ਪਰ ਆ ਇਹ ਕਾਰਪੋਰੇਟ ਦਾ ਕਿ ਮੌਕੇ ਨੂੰ ਕਿਵੇਂ ਬਣਾਉਣਾ, ਕਿਵੇਂ ਕੈਸ਼ ਕਰਨਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਤੇ ਸਰਪੰਚਾਂ ਦੀ ਗੱਲ ਕਰੀਏ, ਜਾਂਦੇ ਜਾਂਦੇ ਪੰਜਾਬ ਸਰਕਾਰ ਦੀ ਗੱਲ ਕਰੀਏ, ਸਰਪੰਚਾਂ ਨੂੰ ਕਹਿੰਦੇ 2,000 ਰੁਪਇਆ ਦਿੰਦੀ ਹੈ ਸਰਕਾਰ ਤੇ ਪਿੰਡ ਦੀ ਕੁੱਲ ਆਮਦਨ ਦੇ ਵਿੱਚੋਂ 30% ਵਸੂਲ ਕਰ ਰਹੀ ਹੈ। ਪ੍ਰਵੀਨ ਜੀ, ਕੱਲ ਰਾਸ਼ਟਰੀ ਪੰਚਾਇਤ ਦਿਹਾੜਾ ਸੀ ਜੀ, ਤੇ ਰਾਸ਼ਟਰੀ ਪੰਚਾਇਤ ਦਿਹਾੜੇ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਸਰਪੰਚਾਂ ਨੂੰ ਟੈਗੋਰ ਥੀਏਟਰ ਸੱਦਿਆ ਸੀ ਤੇ ਟੈਗੋਰ ਥੀਏਟਰ ਸੱਜ ਕੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਪਿੰਡਾਂ ਲਈ ਤਾਂ ਵਾਹ ਕਰ ਰਹੇ ਹਾਂ, ਲੋ ਰੰਗਲਾ ਪੰਜਾਬ ਬਣ ਜਾਣਾ, ਹਰ ਹਲਕੇ ਲਈ ਅਸੀਂ ਹੁਣ 5.5 ਕਰੋੜ ਰੱਖਤਾ ਤੇ ਉਹਦੇ ਵਿੱਚੋਂ ਤੁਹਾਡੇ ਪਿੰਡਾਂ ਨੂੰ ਇਹ ਦੇ ਦੇਣਾ, ਅਸੀਂ ਤੁਹਾਡੇ ਪਿੰਡਾਂ 'ਚ ਨਸ਼ੇ ਦੇ ਵਿਰੁੱਧ ਕੀ ਆ ਉਹ ਜੰਗ ਛਿੜੀ ਹੋਈ ਹੈ ਜਿਹੜੀ ਨਸ਼ਿਆਂ ਵਿਰੁੱਧ, ਹੈਨਾ। ਹਾਂ ਬਿਲਕੁਲ, ਯੁੱਧ ਨਸ਼ੇ ਵਿਰੁੱਧ ਉਹ ਜਿਹੜਾ ਛੇੜਿਆ ਹੋਇਆ, ਕਹਿੰਦੇ ਉਹਦੇ ਵਿੱਚ ਹੁਣ ਪਿੰਡਾਂ 'ਚ ਬੋਰਡ ਲੱਗ ਜਾਣੇ ਆ, ਤੁਸੀਂ ਮੈਂਬਰ ਬਣਾ ਦੇਣੇ ਆ, ਤੁਸੀਂ ਉਹ ਸਾਰੇ ਵਲੰਟੀਅਰ ਹੋ, ਚੱਕ ਦੋ ਕੰਮ। ਆਹ ਲੋ, ਤੁਹਾਨੂੰ 1,200 ਰੁਪਇਆ ਦਿੰਦੀ ਸੀ ਪਿਛਲੀ ਸਰਕਾਰ, ਉਹ ਵੀ ਨਹੀਂ ਮਿਲਿਆ ਨਾ। ਕੋਈ ਗੱਲ ਨਹੀਂ, ਜਿੱਦਣ ਤੋਂ ਤੁਸੀਂ ਹੁਣ ਸਹੁੰ ਚੁੱਕੀ ਆ ਨਵੇਂ ਸਰਪੰਚਾਂ ਨੇ, ਉਦੋਂ ਤੋਂ ਉਹਨਾਂ ਨੂੰ 2,000 ਰੁਪਇਆ ਮਿਲੂਗਾ। ਵੈਸੇ ਦੇਣਾ ਮੈਂ ਕਹਿੰਦਾ 20,000 ਸੀ, ਇੱਕ ਜ਼ੀਰੋ ਘਰੇ ਭੁੱਲਿਆ। ਅੱਛਾ, ਮਤਲਬ ਹਾਂ, ਜ਼ੀਰੋ ਲਾ ਦੂੰਗਾ ਕਹਿੰਦਾ ਛੇਤੀ, ਉਹ ਕਹਿੰਦਾ ਇੱਕ ਜ਼ੀਰੋ ਹੋਰ ਲਾ ਦੂੰਗਾ ਇਹਦੇ ਨਾਲ, ਮਤਲਬ ਕਿ ਇੱਕ ਜ਼ੀਰੋ ਕੀ ਘਰੇ ਭੁੱਲੇ ਤੁਸੀਂ ਜਨਾਬ। ਜੀ ਜੀ, ਸਹੀ ਹੈ। ਤੇ ਮੈਂ ਪਰ ਅੱਜ 2,000 ਦੇ ਰਿਹਾ, ਮਤਲਬ ਤੁਸੀਂ ਉਹਨਾਂ ਨੂੰ ਲਾਲਸਾ, ਊਂਠ ਦਾ ਬੁੱਲ ਲਟਕਾ ਕੇ ਰੱਖਣਾ ਚਾਹੁੰਦੇ ਹੋ ਕਿ 2,000 ਲੈ ਲਓ, ਦੇਣ ਦੀ ਇੱਛਾ ਮੇਰੀ 20,000 ਦੀ, 20,000 ਵੀ ਮਿਲ ਜੂਗਾ। ਜੀ ਸਹੀ ਹੈ, ਬਿਲਕੁਲ। ਤੇ ਇਹ ਕਮਾਲ ਦੇ ਰਾਜਨੀਤਿਕ ਪੈਂਤੜੇਬਾਜ਼ੀ ਆ। ਪਰ ਇਹ ਪੈਂਤੜੇਬਾਜ਼ੀ ਦੀ ਉਹਲੇ 'ਚ ਜੇ ਸਰਪੰਚ, ਪੰਚ, ਸਾਰਾ ਕੁਛ, ਪੰਚਾਇਤ, ਪਿੰਡ ਦੇ ਗ੍ਰਾਮ ਸਭਾ ਦਾ ਹਰ ਮੈਂਬਰ ਇਹ ਗੱਲ ਪਹਿਚਾਣਦਾ ਹੋਵੇ ਤਾਂ ਉਹਨੂੰ ਪਤਾ ਹੋਵੇ ਕਿ ਤੁਹਾਡੇ ਨਾਲ ਧੋਖਾ ਕਿਵੇਂ ਹੋ ਰਿਹਾ। ਪ੍ਰਵੀਨ ਜੀ, ਇੱਕ ਨਵਾਂ ਪੈਸਾ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਗ੍ਰਾਂਟ ਦੇ ਰੂਪ 'ਚ ਨਹੀਂ ਜਾ ਰਿਹਾ। ਜਿਹੜਾ ਵੀ ਪਿੰਡ 'ਚ ਕੋਈ ਇੱਟ ਰੋੜਾ ਲੱਗ ਰਿਹਾ, ਜਿਹੜਾ ਵੀ ਕੋਈ ਕੰਮ, ਕੋਈ ਬੂਟਾ ਦਰਖਤ ਲੱਗ ਰਿਹਾ, ਜਿਹੜਾ ਵੀ ਕੋਈ ਸਾਫ਼ ਸਫਾਈ, ਪਾਰਕ, ਟੋਭਾ ਕੁਛ ਬਣ ਰਿਹਾ, ਉਹ ਸਾਰਾ ਨਰੇਗਾ ਵਾਲਾ ਪੈਸਾ ਹੈ। ਨਰੇਗਾ ਵਾਲਾ ਪੈਸੇ ਦਾ ਚੈੱਕ ਕੱਟ ਕੇ ਫੋਟੋ ਖਿਚਾ ਕੇ MLA ਨਾਲ ਦਿਖਾ ਦੇਵੇ ਕਿ ਹਾਂ ਇਹ ਮੇਰੇ 'ਚੋਂ ਆ ਗਿਆ, ਸਾਰਿਆਂ ਨੂੰ ਪਤਾ ਲੱਗ ਰਿਹਾ। ਸਹੀ ਹੈ, ਬਿਲਕੁਲ ਜੀ। ਸੋ ਉਸ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ। ਉਲਟਾ ਤੁਸੀਂ ਕਹਿੰਦੇ ਸਰਪੰਚ ਨੂੰ 1,200 ਤੋਂ 2,000 ਦੇਤਾ,
ਪਿੰਡ ਦੀ ਜਿਹੜੀ ਕੁੱਲ ਆਮਦਨ ਆ ਉਹਦੀ ਸ਼ਾਮਲਾਟ ਤੋਂ ਹੋਵੇ, ਦੁਕਾਨਾਂ ਤੋਂ ਹੋਵੇ, ਉਹਦੀ ਕਿਸੇ ਹੋਰ ਕੰਮ ਕਾਰ ਤੋਂ ਹੋਵੇ, ਜਿਹੜੀ ਪਿੰਡਾਂ ਨੂੰ ਕੁੱਲ ਆਮਦਨ ਆ ਰਹੀ ਹੈ ਉਹਦਾ 30% ਸਰਕਾਰ ਵਾਪਸ ਲੈਂਦੀ ਹੈ ਕਿ ਤੁਹਾਡੀ ਸੈਕਟਰੀ ਦੀ ਤਨਖਾਹ ਦੇਣੀ ਆ ਜੀ, ਤੁਹਾਡੇ ਕੰਮ ਚਲਾਉਣੇ ਆ ਜੀ। ਪਿੰਡਾਂ ਨੂੰ ਦੇਣਾ ਸੀ ਕਿ ਲੈਣਾ ਸੀ? ਲੈਣਾ ਸੀ ਉਹਨਾਂ ਤੋਂ। ਸਹੀ ਹੈ ਜੀ, ਖੋਣਾ ਸੀ। ਸੈਕਟਰੀ ਪਹਿਲਾਂ ਪੰਚਾਇਤ ਦੇ ਕੰਟਰੋਲ 'ਚ ਸੀ, ਸੈਕਟਰੀ ਨੂੰ ਪੰਚਾਇਤ ਲਾ ਸਕਦੀ ਸੀ, ਹਟਾ ਸਕਦੀ ਸੀ। ਹੁਣ ਉਹ ਸਰਕਾਰੀ ਬਾਬੂ ਬਣ ਗਏ ਜੀ। ਅੱਛਾ, ਸਰਕਾਰ ਨੇ ਆਪਣੇ ਅਧਿਕਾਰ ਖੇਤਰ 'ਚ ਲੈ ਲਏ। ਜੇ ਤੁਹਾਡੇ ਅਧਿਕਾਰ ਖੇਤਰ 'ਚ ਲਾਉਣਾ ਤੁਸੀਂ, ਹਟਾਉਣਾ ਤੁਸੀਂ, ਫਿਰ ਤਨਖਾਹ ਪੰਚਾਇਤ ਕਿਉਂ ਦੇਵੇ? ਪੰਚਾਇਤ ਕਿਉਂ? ਪਿੰਡ ਦਊਗਾ ਨਾ ਫਿਰ ਤਨਖਾਹ, ਪਿੰਡ ਕਿਉਂ ਦੇਵੇ? ਤੇ ਉਹ ਪੱਕਾ ਹੀ ਕੋਟਾ ਬਾਈ, ਮਤਲਬ 30% ਕੁੱਲ ਆਮਦਨ ਦਾ। ਹੁਣ ਕਿਸੇ ਪਿੰਡ ਦੀ ਆਮਦਨ ਘੱਟ ਹੋਊ, ਕਿਸੇ ਦੀ ਕਿੰਨੇ ਵੱਧ। ਹਾਂਜੀ ਹਾਂਜੀ, ਬਿਲਕੁਲ। ਤੇ ਉਹਦੇ ਵਿੱਚੋਂ 30% ਕਿਉਂ? ਮਤਲਬ ਪਿੰਡ ਚਲਾ ਰਹੇ ਨੇ, ਮਤਲਬ ਤੁਹਾਡੀ ਸਰਕਾਰ ਤਾਂ, ਸਰਕਾਰ ਥੋੜਾ ਪਿੰਡਾਂ ਨੂੰ ਕੋਈ ਸਹਾਇਤਾ ਦੇ ਰਹੀ ਹੈ। ਇਹ ਉਲਟੇ ਬਾਂਸ ਬਰੇਲੀ ਨੂੰ। ਸੋ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਜੀ ਆਪਣੀ ਤਾਕਤ ਪਛਾਣਨੀ ਪੈਣੀ ਆ, ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੀ ਤਾਕਤ ਪਛਾਣਨੀ ਪੈਣੀ ਆ, ਸਰਪੰਚ ਨੂੰ ਆਪਣੇ ਨਾਲ ਲੱਗੀ ਹੋਈ ਪਾਰਟੀਆਂ ਦੀ ਲੀਡਰਾਂ ਦੀ ਪੂਛ ਤਾਰਨੀ ਪੈਣੀ ਆ। ਪਿੰਡ ਦੇ ਜਿੱਦਣ ਸਰਪੰਚ ਪੰਚ ਬਣ ਗਏ ਉਦੋਂ ਪਿੰਡ ਕੰਨੀ ਕੋਈ ਅੱਖ ਨਹੀਂ ਚੱਕ ਸਕਦਾ। ਕੋਈ ਸਮਾਂ ਅਸੀਂ ਥਾਣੇਦਾਰ ਵੀ ਪਿੰਡ 'ਚ ਪੁੱਛ ਕੇ ਵੜਦਾ ਸੀ ਸਰਪੰਚ ਨੂੰ ਕਿ ਆਜਮਾ ਜਾਂ ਨਾ ਆਜਮਾ। ਅੱਜ ਥਾਣੇ ਦੇ ਵਿੱਚ ਵੀ ਕੁਰਸੀ ਸਰਪੰਚ ਨੂੰ ਪੁੱਛ ਕੇ ਲੈਣੀ ਪੈਂਦੀ ਹੈ ਕਿ ਬਹਿਜਮਾ ਜੀ ਜਾਂ ਨਾ ਬਹਿਜਮਾ। ਆ ਬਦਲ ਗਿਆ ਦ੍ਰਿਸ਼। ਦੇਖੋ, ਇਹ ਜਿਹੜਾ ਆਧਾਰ ਸੀਗਾ ਇਹ ਲੋਕਾਂ ਦੇ ਆਪਣੇ ਹੱਕ ਹਕੂਕ ਨੂੰ ਜਾਣਨ ਕਰਕੇ ਸੀਗਾ, ਜਿਹਨੂੰ ਸਿਆਸੀ ਪਾਰਟੀਆਂ ਨੇ ਵੱਖ-ਵੱਖ ਸਮੇਂ ਦੌਰਾਨ ਖੋਰਾ ਲਾਇਆ। ਸ਼ਰਮਾ ਜੀ, ਉਹ ਹੱਕ ਅਧਿਕਾਰ ਖੋਲੇ ਗਏ। ਆਪਾਂ ਤਾਂ 73ਵੀਂ ਸੋਧ ਦੀ ਗੱਲ ਕਰਦੇ ਹੁੰਦੇ ਹਾਂ ਹਮੇਸ਼ਾ ਵੀ ਉਹ ਅਧਿਕਾਰ ਮਿਲਣੇ ਚਾਹੀਦੇ ਆ। ਇੱਥੇ ਜਿਹੜਾ ਹੁਣ ਤੁਸੀਂ ਦੱਸ ਕੇ ਹਟਿਆ ਵੀ ਸੈਕਟਰੀ ਵੀ ਨਹੀਂ ਲਾ ਸਕਦੇ, ਲੜਾਈ ਤਾਂ ਅਸੀਂ ਵਿੱਤੀ ਅਧਿਕਾਰਾਂ ਤੱਕ ਲੈਣ ਦੀ, ਤੇ ਉਹ ਜਿਹੜੇ ਬਚੇ ਖੁਚੇ ਸੀਗੇ ਉਹਨਾਂ ਕੋਲੇ ਉਹ ਵੀ ਖੋਲੇ ਗਏ। ਤੇ ਹੁਣ ਸਰਪੰਚ ਫਿਰ ਕੁਰਸੀ ਮੰਗ ਕੀ ਲਊਗਾ? ਜਿਹਦੇ ਕੋਲ ਇਖਤਿਆਰ ਹੋਣ, ਜਿਹਦੀ ਕੋਈ ਇਮੇਜ ਹੋਵੇ, ਜਿਹਦੀ ਕੋਈ ਪ੍ਰਸ਼ਾਸਨ ਦੇ ਵਿੱਚ ਉਠਕ ਬੈਠਕ ਹੋਵੇ ਜਾਂ ਕੋਈ ਉਹਦਾ ਵਜੂਦ ਹੋਵੇ, ਉਹੀ ਬੰਦਾ ਖੜ ਸਕਦਾ। ਸਰਕਾਰਾਂ ਤੋਂ ਡਰਦਾ ਬੰਦਾ ਥੋੜ੍ਹਾ ਖੜ ਸਕਦਾ ਇਸ ਤਰ੍ਹਾਂ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।